Modi hosts Czech PM as Pannu murder plot accused Gupta remains in jail. Both the leaders discussed ways to advance bilateral ties between India and the Czech Republic, especially in the knowledge, technology, and scientific fields. Prime ministers of the two nations expressed their desire to enhance the dialogue on cyber security, cyber governance, cyber crime, space security, chemical, biological, radiological, and nuclear defense, and countering hybrid threats through cooperation between relative agencies and stakeholders, sharing of best practices, skills, and capacity building. ਪਹਿਲਾਂ ਤਾਂ ਐਲੀਮੀਨੇਟ ਕਰ ਦਿਓ, ਦੂਸਰਾ ਇੰਨਾ ਕੁ ਲੀਗਲ ਘੁੰਡੀਆਂ ਖੜੀ ਕਰਦੇ ਜਾਓ ਕਿ ਉਹਦੀ ਐਕਸਟ੍ਰੈਡੀਸ਼ਨ ਹੀ ਜਿਹੜੀ ਆ ਉਹ ਇੰਨੀ ਕੁ ਡਿਲੇ ਹੋ ਜਾਏ, ਮੁੜ ਕੇ ਬਦਲ ਜਾਏ, ਇੱਥੇ ਹਕੂਮਤ ਬਦਲ ਜਾਏ, ਉੱਥੇ ਕੋਈ ਹੋਰ ਹੋ ਜਾਏ। ਨਿਖਿਲ ਗੁਪਤਾ ਦੇ ਅਟਰਨੀ ਰਾਹੀਂ ਉਹਨਾਂ ਨੇ ਇਹ ਕਹਿ ਕੇ ਜੀ ਸਾਨੂੰ ਨਿਖਿਲ ਗੁਪਤਾ ਬਾਰੇ ਜਿਹੜਾ ਜਿਹੜੀ ਇੰਡਾਇਕਟਮੈਂਟ ਹੈ, ਜੋ ਡਾਕੂਮੈਂਟ ਹੈ, ਉਸ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਹੈ। ਹੋਰ ਡਿਟੇਲ ਸਾਨੂੰ ਜਾਣਕਾਰੀ ਦਿੱਤੀ ਜਾਏ, ਜਿਹਨੂੰ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਇਸ ਜੱਜ ਨੂੰ ਕਿਹਾ ਵੀ ਇਹ ਠੀਕ ਨਹੀਂ ਹੋਏਗਾ ਜਦੋਂ ਤੱਕ ਉਹ ਅਮਰੀਕਾ ਦੀ ਸੋਇਲ 'ਤੇ ਨਹੀਂ ਆਉਂਦਾ। ਉਹਨੂੰ ਕਿਹਾ ਜਦੋਂ ਇੱਥੇ ਆ ਗਿਆ ਅਰੇਂਜਮੈਂਟ ਉਹਦੀ ਇੱਥੇ ਹੋਈ ਅਸੀਂ ਉਹ ਦਿਆਂਗੇ, ਬਟ ਐਟ ਦਿਸ ਸਟੇਜ ਉਹਨਾਂ ਨੇ ਕਿਹਾ ਵੀ ਕੋਰਟ ਸਾਨੂੰ ਇਹ ਆਰਡਰ ਨਾ ਕਰੇ ਕਿਉਂਕਿ ਇਹ ਕੇਸ ਨੂੰ ਸਾਬੋਤਾਜ ਕਰ ਦੇਗਾ। Nikhil Gupta is accused of being involved in a plan to hire someone to commit murder. This is a very serious crime in the United States. After his arrest, Gupta talked to US police officers twice, दो बार। First time he agreed to talk without a lawyer, पहली बार बिना वकील तो। Second time he didn't want to talk and had a lawyer from Czech Republic with him. Gupta wants to get more information, evidence and details. कि जी दसो ਤੁਹਾਡੇ ਕੋਲ ਕੀ evidence ਹੈ, ਕੀ details ਨੇ about his case. He says that US officials have been questioning him without his main lawyer from his criminal case and that his Czech lawyer doesn't have enough information about his case. US government says Gupta should not get this extra information yet. They believe he should first come to the US and be officially charged in court. They also disagree with Gupta's claim about being questioned without proper legal representation. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਰੀ ਤਰ੍ਹਾਂ ਟੁਡੇ 'ਚ ਮੇਰੇ ਨਾਲ ਸ਼ਾਮਿਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 10 ਜਨਵਰੀ 2024 28 ਪੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਪਲਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ ਓਹਾਇਓ ਤੋਂ ਸਰਦਾਰ ਦਵਿੰਦਰ ਸਿੰਘ ਜੀ ਅਤੇ ਸਰਦਾਰ ਅੰਗਰੇਜ਼ ਜੀ ਵੱਲੋਂ।
ਸੋ ਇਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਤੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਸਭ ਦਰਸ਼ਕਾਂ ਨੂੰ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਖਿਲ ਗੁਪਤੇ ਦੀ ਚੈਕ ਰਿਪਬਲਿਕ ਤੋਂ ਅਮਰੀਕਾ ਹਵਾਲਗੀ ਨੂੰ ਲੈ ਕੇ ਭਾਰਤੀ ਹਾਕਮ ਕਾਫੀ ਚਿੰਤਾ ਵਿੱਚ ਨੇ, ਕਿਉਂਕਿ ਨਿਖਿਲ ਗੁਪਤਾ ਕੋਲ ਬਹੁਤ ਸਾਰੇ ਭੇਤ ਨੇ। ਸੋ ਇਉਂ ਜਾਪਦਾ ਹੈ ਕਿ ਭਾਰਤ ਸਰਕਾਰ ਇਸ ਮੁੱਦੇ ਤੇ ਤਿੰਨ ਮੁਖੀ ਪਹੁੰਚ ਅਪਣਾ ਰਹੀ ਹੈ। ਇੱਕ ਪਾਸੇ ਭਾਰਤੀ ਏਜੰਸੀਆਂ ਨਿਖਿਲ ਗੁਪਤਾ ਨੂੰ ਮਾਰ ਮੁਕਾਉਣਾ ਚਾਹੁੰਦੀਆਂ ਨੇ ਔਰ ਦੂਸਰੇ ਪਾਸੇ ਚੈਕ ਅਦਾਲਤਾਂ ਵਿੱਚ ਕਾਨੂੰਨੀ ਨੁਕਤੇ ਖੜੇ ਕਰਕੇ ਨਿਖਿਲ ਗੁਪਤਾ ਦੀ ਅਮਰੀਕਾ ਤੋਂ ਐਕਸਟ੍ਰੈਡੀਸ਼ਨ ਨੂੰ ਡਿਲੇ ਕਰਨ ਦੇ ਕਾਨੂੰਨੀ ਦਾਅ ਪੇਚ ਜਿਹੜੇ ਨੇ ਉਹ ਵਰਤੇ ਜਾ ਰਹੇ ਨੇ। ਹੁਣ ਇਸ ਦਾ ਤੀਸਰਾ ਸਿਆਸੀ ਪੱਖ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਭਾਰਤ ਚੈਕ ਸਰਕਾਰ ਨਾਲ ਕੋਈ ਸਾਂਝੀ ਡੀਲ ਕਰਨ ਦੇ ਚੱਕਰ ਵਿੱਚ ਲੱਗਦਾ। ਯਾਦ ਰਹੇ, ਅੱਜ ਕੱਲ੍ਹ ਚੈਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਭਾਰਤ ਆਏ ਹੋਏ ਨੇ ਔਰ ਮੋਦੀ ਨਾਲ ਉਹਨਾਂ ਦੀਆਂ 1-to-1 ਜਿਹੜੀਆਂ ਮੀਟਿੰਗ ਦੀਆਂ ਤਸਵੀਰਾਂ ਵੀ ਸਰਕਾਰੀ ਤੌਰ ਤੇ ਫਲੈਸ਼ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਦਵਿੰਦਰ ਸਿੰਘ, ਸਰ ਅੰਗਰੇਜ਼ ਸਿੰਘ, ਜਿਹੜੇ ਕਲੀਵਲੈਂਡ ਓਹਾਇਓ ਦੇ ਵਾਸੀ ਨੇ। ਇਹ ਅੱਡ ਪਰਿਵਾਰ ਨੇ, ਲੇਕਿਨ ਕਿਉਂਕਿ ਸਾਡੀ ਕਲੀਵਲੈਂਡ ਵਿਜ਼ਿਟ ਦੇ ਦੌਰਾਨ ਸਮੁੱਚੇ ਪਰਿਵਾਰਾਂ ਵੱਲੋਂ ਔਰ ਇੰਡੀਵਿਜੂਅਲਸ ਵੱਲੋਂ TV 84 ਲਈ ਜਨਰਸਲੀ ਕੰਟਰੀਬਿਊਟ ਕੀਤਾ ਗਿਆ ਔਰ ਅਸੀਂ ਸਾਰਿਆਂ ਨੂੰ ਹੀ 1 by 1 ਰੈਕਗਨਾਈਜ਼ ਕਰ ਰਹੇ ਹਾਂ। ਸੋ ਇਹਨਾਂ ਵੱਲੋਂ ਵੀ ਇੰਤਹਾ ਮੁਹੱਬਤ ਦਿਖਾਈ ਗਈ ਔਰ ਇਹ ਜਿਹੜੀਆਂ ਸਟੇਟਾਂ ਨੇ ਖਾਸ ਤੌਰ 'ਤੇ ਜਿੱਥੇ ਕਿ ਇੱਥੋਂ ਹੀ ਈਸਟ ਕੋਸਟ ਤੋਂ ਜਾਂ ਕੈਲੀਫੋਰਨੀਆ ਤੋਂ ਆ ਕੇ ਸਾਡੇ ਵੀਰ ਭੈਣਾਂ ਨੇ ਬੜੀ ਕਾਮਯਾਬੀ ਨਾਲ ਕਾਰੋਬਾਰ ਸਥਾਪਿਤ ਕੀਤੇ ਨੇ, ਇਹਨਾਂ ਨੂੰ ਵੈਸੇ ਵੀ ਚਾਅ ਚੜ੍ਹ ਜਾਂਦਾ ਹੈ ਜਦੋਂ ਕੋਈ ਬਾਹਰੋਂ ਆਉਂਦਾ। ਲੇਕਿਨ ਕਿਉਂਕਿ ਪੜ੍ਹਿਆ ਲਿਖਿਆ ਜਿੱਥੇ ਵੀ ਇਹ ਸਾਰਾ ਮਾਹੌਲ, ਕਿਉਂਕਿ ਸਾਰੀ ਜਨਰੇਸ਼ਨ ਜਿਨ੍ਹਾਂ ਦੇ ਨਾਲ ਸਾਡਾ ਵਾ ਲੇਟ 80s ਦੇ ਵਿੱਚ ਇਸ ਮੁਲਕ 'ਚ ਹੋਇਆ, ਇਹ ਸਾਰੇ ਆਲਮੋਸਟ ਉਹੀ ਨੇ ਜਿਨ੍ਹਾਂ ਨੇ 84 ਨੂੰ ਜਾਂ ਆਪਣੇ ਪਿੰਡੇ ਤੇ ਹੰਡਾਇਆ ਜਾਂ ਉਸ ਦੌਰ ਨੂੰ ਦੇਖਿਆ ਜਾਂ ਉਹਨਾਂ ਦੇ ਕੋਈ ਵੀ ਐਸਾ, ਮੈਨੂੰ ਨਹੀਂ ਲੱਗਦਾ ਪੰਜਾਬ ਦੇ 12-13 ਹਜ਼ਾਰ ਪਿੰਡਾਂ 'ਚ ਵਸਦੇ ਜਿਹੜੇ ਖਾਸ ਤੌਰ 'ਤੇ ਸਿੱਖ ਨੇ, ਉਹਨਾਂ ਦਾ ਕੋਈ ਪਰਿਵਾਰ ਐਸਾ ਹੋਏਗਾ ਜਿਹਨੇ ਸਫ਼ਰ ਨਾ ਕੀਤਾ ਹੋਏ ਕਿਸੇ ਨਾ ਕਿਸੇ ਪਾਸਿਓਂ। ਕਈ ਵਾਰ ਇਮੀਡੀਏਟ ਫੈਮਿਲੀ ਹੈ, ਕਈ ਵਾਰੀ ਚਾਚਿਆਂ ਤਾਇਆਂ ਦੇ ਹੈ, ਕਈ ਵਾਰੀ ਸ਼ਰੀਕੇ 'ਚ ਹੈ, ਕਈ ਵਾਰੀ ਜਾਣੂ ਪਰਿਵਾਰਾਂ 'ਚ ਹੈ। ਸੋ ਇਸ ਲਈ ਜਿੱਥੇ ਵੀ ਇਹ ਜਨਰੇਸ਼ਨ ਜਦੋਂ ਤੱਕ ਇਸ ਪਲੈਨਟ ਦੇ ਉੱਤੇ ਹੈ, ਜੂਨ 84 ਦੀ ਯਾਦ ਵੀ, ਦੁਖਦ ਯਾਦ ਵੀ ਰਹੇਗੀ ਔਰ ਬਹਾਦਰ ਯੋਧਿਆਂ ਦੀਆਂ ਗਾਥਾਵਾਂ ਵੀ, ਕਿਉਂਕਿ ਬਹੁਤ ਸਾਰੇ ਉਹ ਨੇ ਜਿਨ੍ਹਾਂ ਨੇ ਸਿੰਘਾਂ ਨੂੰ ਸ਼ੈਲਟਰਸ ਵੀ ਦਿੱਤੀਆਂ, ਖੁਦ ਵੀ ਜਿਹੜੇ ਉਸ ਜੰਗ ਦੇ ਵਿੱਚ ਜੂਝੇ। ਸੋ ਅਸੀਂ, ਕਿਉਂਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਰੋਕਣਾ ਵੀ ਪੈਂਦਾ ਜਦੋਂ ਅਸੀਂ ਕਿਸੇ ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ, ਕਿਉਂਕਿ ਉਹ ਇੱਕ ਆਪਣੇ ਆਪ ਦੇ ਵਿੱਚ ਗੁਰੂ ਨੂੰ ਰਿਝਾਉਣ ਦਾ ਕਾਰਜ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅੱਜ 39 ਸਾਲ ਬਾਅਦ, ਜੂਨ 84 ਤੋਂ ਬਾਅਦ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਕਿ 2024 ਤੱਕ ਪਹੁੰਚਦੇ ਹਾਂ, ਅਸੀਂ ਕਿਵੇਂ ਉਸ ਮੁਕਾਮ 'ਤੇ ਦਾਖਲ ਹੋਏ ਹਾਂ ਜਿੱਥੇ ਕਿ ਸਾਡੀ ਮੰਜ਼ਿਲ ਬਿਲਕੁਲ ਕਰੀਬ ਲੱਗਦੀ ਹੈ। ਔਰ ਅੱਜ ਦੇ ਰੇਡੀਓ ਪ੍ਰੋਗਰਾਮ ਜਿਹੜਾ ਕਿ ਬੁੱਧਵਾਰ ਨੂੰ ਹੁੰਦਾ ਹੈ, ਜਿੱਥੇ ਅਸੀਂ ਜ਼ਿਕਰ ਕੀਤਾ ਕਿ ਭਾਈ 2023 ਦੇ ਅਖੀਰਲੇ 6 ਮਹੀਨੇ ਕਿਵੇਂ ਵੱਡੇ ਗੇਮ ਚੇਂਜਰ ਸੀ 18 ਜੂਨ ਤੋਂ ਲੈ ਕੇ। ਪਰ ਨਾਲ ਹੀ ਮੈਂ ਉਸ ਦੇ ਵਿੱਚ ਅਪੀਲ ਵੀ ਕੀਤੀ ਸੀ ਜਿਹੜੀ ਮੈਂ TV 84 ਦੇ ਸਮੁੱਚੇ ਵਿਊਅਰਸ ਤੱਕ ਵੀ ਪਹੁੰਚਾਉਣਾ ਚਾਹੁੰਦਾ ਕਿ ਓਪਰਚੁਨਿਟੀਜ਼, ਮੌਕੇ ਬਹੁਤ ਵਾਰ ਅਕਾਲ ਪੁਰਖ ਤੁਹਾਨੂੰ ਦਿੰਦਾ ਹੈ ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ, ਔਰ ਮੈਨੂੰ ਅੱਜ ਹੀ ਸਾਡੇ ਵੀਰ ਸ਼ਮਸ਼ੇਰ ਸਿੰਘ ਜਿਹੜੇ ਇੰਜੀਨੀਅਰ ਨੇ ਵਰਜੀਨੀਆ, ਉਹਨਾਂ ਨਾਲ ਗੱਲ ਹੋ ਰਹੀ ਸੀ ਅਤੇ ਉਹ ਕਹਿਣ ਲੱਗੇ ਕਿ ਜੀ ਡਾਕਟਰ ਸਾਹਿਬ ਅਸੀਂ ਇਹ ਦੇਖਿਆ ਵੀ ਜਦੋਂ ਆਲਮੋਸਟ ਹਰ ਇੱਕ ਨੂੰ ਹੀ ਲੱਗਦਾ ਸੀ 1995 ਤੋਂ ਬਾਅਦ 2000 ਤੱਕ ਪਹੁੰਚਦੇ ਹਾਂ ਕਿ ਭਾਈ ਇਸ ਪਾਸੇ ਗੱਲ ਕਰਨੀ, ਵਕਤ ਦੇਣਾ ਜਾਂ ਈਵਨ
ਕੋਈ ਖਰਚ ਕਰਨਾ ਫਜ਼ੂਲ ਹੈ, ਕਿਉਂਕਿ ਇਸ਼ੂ ਲੱਗਦਾ ਸੀ ਵੀ ਖਤਮ ਹੋ ਗਿਆ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਵਿਸ਼ਵਾਸ ਨੂੰ ਨਾ ਸਿਰਫ ਆਪਣੇ ਆਪ 'ਚ ਕਾਇਮ ਰੱਖਿਆ, ਤੁਸੀਂ ਇਸ ਦਾ ਝੰਡਾ ਚੁੱਕ ਕੇ ਇੱਕ ਤੋਂ ਦੂਸਰੇ ਕੋਨੇ ਤੱਕ ਇਸ ਕੰਟੀਨੈਂਟ ਦੇ ਗਏ। ਔਰ ਅੱਜ ਉਹਨਾਂ ਨੇ ਕਿਹਾ ਕਿ ਭਾਈ, ਆਪਣੇ ਕਿਸੇ ਦੋਸਤ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਡੈਨਵਰ 'ਚ ਇੰਜੀਨੀਅਰ ਜਿਹੜਾ ਮੈਨੂੰ ਕਹਿੰਦਾ ਸੀ ਕਿ ਜੀ ਸ਼ਮਸ਼ੇਰ ਸਿੰਘ ਜੀ ਛੱਡੋ, ਇਹ ਗੱਲ ਮੁੱਕ ਗਈ ਹੈ, ਐਵੇਂ ਵਕਤ ਨਾ ਜ਼ਾਇਆ ਕਰੋ, ਪੈਸੇ ਨਾ ਜ਼ਾਇਆ ਕਰੋ। ਤੇ ਕਹਿੰਦੇ ਵੀ ਹੁਣ ਉਹੀ ਮੈਨੂੰ ਕਾਲ ਕਰਕੇ ਕਹਿ ਰਿਹਾ ਸੀ ਕਿ ਭਾਈ ਨਹੀਂ, ਇਹ ਵਾਕਿਆ ਹੀ ਤੁਸੀਂ ਠੀਕ ਸੀ ਔਰ ਖਾਲਿਸਤਾਨ ਤੋਂ ਬਿਨਾਂ ਕੋਈ ਚੋਇਸ ਨਹੀਂ ਹੈ। ਔਰ ਦੂਸਰਾ ਉਹ ਕਹਿਣ ਲੱਗੇ ਵੀ ਮੈਂ ਕਿਹਾ ਵੀ ਤੇਰੇ 'ਚ ਕਿਵੇਂ ਇਹ ਤਬਦੀਲੀ ਹੋਈ? ਤੇ ਉਹ ਕਹਿੰਦੇ ਜੀ ਦੇਖੋ ਸਾਹਮਣੇ ਹੀ ਹੈ ਜੋ ਕੁਛ ਵਾਪਰ ਰਿਹਾ। ਇਸ ਤੋਂ ਬਾਅਦ ਜਿਹੜਾ ਵੀ ਮਾੜਾ ਮੋਟਾ ਬੁੱਧੀ ਰੱਖਦਾ ਹੈ ਉਹ ਇਹ ਨਹੀਂ ਕਹਿ ਸਕਦਾ ਕਿ ਭਾਈ ਖਾਲਿਸਤਾਨ ਦੀ ਮੰਗ ਜਾਇਜ਼ ਨਹੀਂ ਹੈ। ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਦੇਖੋ ਗੱਲ ਇਹ ਹੈ ਕਿ ਵੀ ਚੈਲੰਜਿਸ ਕੌਮਾਂ ਦੀ ਜ਼ਿੰਦਗੀ 'ਚ ਵੀ, ਇੰਡੀਵਿਜੂਅਲ ਲਾਈਫ 'ਚ ਵੀ ਆਉਂਦੇ ਨੇ। ਇਨਫੈਕਟ ਹਰ ਚੈਲੰਜ ਓਪਰਚੁਨਿਟੀ ਹੁੰਦਾ ਹੈ। ਜੇ ਉਸ ਚੈਲੰਜ ਨੂੰ ਤੁਸੀਂ ਹੈਡ ਔਨ ਲੈਂਦੇ ਹੋ ਤੇ ਉਹ ਤੁਹਾਡੇ ਲਈ ਇੱਕ ਸੁਹਾਣੇ ਮੌਕੇ ਦੇ ਵਿੱਚ ਵੀ ਬਦਲ ਜਾਂਦਾ ਹੈ। ਉਹੀ ਤੁਹਾਡੇ ਰਾਹ ਨੂੰ ਰੁਸ਼ਨਾ ਵੀ ਦਿੰਦਾ ਹੈ। ਉਹਦੇ ਚਾਂਸਿਸ ਹੁੰਦੇ ਨੇ ਫਨਾਹ ਹੋਣ ਦੇ ਵੀ, ਪਰ ਚੈਲੰਜ ਦੇ ਨਾਲ ਭਿੜ ਕੇ ਫਨਾਹ ਹੋਣਾ ਇਹ ਵੀ ਤਾਂ ਫਖਰ ਦੀ ਗੱਲ ਹੁੰਦੀ ਹੈ। ਔਰ ਮੈਨੂੰ ਹਮੇਸ਼ਾ ਇਹ ਗੱਲ ਯਾਦ ਹੈ, ਸਰ ਕਪੂਰ ਸਿੰਘ ਜਦੋਂ ਨਵੰਬਰ 84 ਦਾ ਵਾਕਿਆ ਹੋਇਆ ਔਰ ਉਹ ਸਾਰੇ ਤੋਂ ਬਾਅਦ ਸ਼ਾਇਦ 84 ਐਂਡ 'ਚ ਹੀ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਦਾ ਸਬਬ ਹੋਇਆ। ਉਦੋਂ ਜਗਰਾਵਾਂ ਆਪਣੇ ਭਰਾ ਦੇ ਘਰ ਹੀ ਰਹਿੰਦੇ ਸੀ, ਗੰਗਾ ਸਿੰਘ ਉਹਨਾਂ ਦੇ ਭਰਾ ਦਾ ਨਾਂ, ਉਹਨਾਂ ਦੇ ਘਰ ਦੇ ਬਾਹਰ ਉਹਦਾ ਨਾਂ ਵੀ 3 ਜਾਮਨ ਲਿਖਿਆ ਹੋਇਆ ਸੀ। ਔਰ ਉਹ ਹਾਲਾਂ ਉਦੋਂ ਮਾਨਸਿਕ ਤੌਰ 'ਤੇ ਭਾਵੇਂ ਉਹ ਅਲਰਟ ਸਨ, ਪਰ ਥੋੜ੍ਹਾ ਬਹੁਤ ਫਿਜ਼ੀਕਲ ਐਲਜ਼ਾਈਮਰ ਦਾ ਥੋੜ੍ਹਾ ਬਹੁਤ ਅਸਰ ਚੱਲ ਰਿਹਾ ਸੀ। ਅਤੇ ਉਹਦੇ 'ਚ ਉਹਨਾਂ ਨੇ ਕਿਹਾ, ਜਿਹੜਾ ਬਾਅਦ ਦੇ ਵਿੱਚ ਕਿਤੇ ਕੋਰਟ ਵੀ ਹੋਇਆ, ਨਵੰਬਰ 84 ਦੀ ਪੀੜ ਜਿਵੇਂ ਭਾਰਤ ਭਰ ਦੇ ਵਿੱਚ ਸਿੱਖਾਂ ਦੀ ਬੇਪੱਤੀ ਹੋਈ, ਬੱਚੀਆਂ ਬੇਅਦਬ ਹੋਈਆਂ, ਹਜ਼ਾਰਾਂ ਟਾਇਰ ਗਲਾਂ 'ਚ ਪਾ ਕੇ ਮਾਰ ਦਿੱਤੇ ਗਏ। ਤੇ ਉਹਨਾਂ ਨੇ ਕਿਹਾ ਕਿ ਵੀ ਜੇ ਇਤਿਹਾਸ ਵਿੱਚ ਇਹ ਗੱਲ ਆਏ ਕਿ ਇੱਕ ਕੌਮ ਸੀ ਜਿਸ ਦਾ ਹਰ ਬੱਚਾ, ਹਰ ਬੁੱਢਾ, ਹਰ ਮਾਈ, ਹਰ ਭਾਈ, ਹਰ ਭੈਣ ਜੂਝਦੀ ਸ਼ਹੀਦ ਹੋ ਗਈ, ਮਾਰੀ ਗਈ, ਸਫਾਏ ਹਸਤੀ ਤੋਂ ਮਿਟ ਗਈ, ਉਸ ਕੌਮ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ। ਉਹਨਾਂ ਨੇ ਕਿਹਾ ਉਹ ਫਿਰ ਵੀ ਫਖਰ ਵਾਲੀ ਗੱਲ ਹੋਏਗੀ, ਪਰ ਇਸ ਜ਼ਲਾਲਤ ਦੇ ਵਿੱਚ ਜਿਉਣਾ ਜਿਸ ਕਦਰ ਅੱਜ ਅਸੀਂ ਜ਼ਲੀਲ ਹੋ ਕੇ ਹੈ, ਇਹ ਨਹੀਂ ਸਹਾਰਿਆ ਜਾਂਦਾ। ਔਰ ਮੈਂ ਉਹਨਾਂ ਨੂੰ ਯਾਦ ਦਹਾਨੀ ਕਰਵਾ ਰਿਹਾ ਸੀ ਜਦੋਂ ਜਿਹਦੇ ਨਾਲ ਵੀ, ਔਰ ਆਪਣੀਆਂ ਮੇਰੀਆਂ ਪ੍ਰੈਜੈਂਟੇਸ਼ਨਸ ਵੀ ਹਮੇਸ਼ਾ ਰਿਹਾ, ਬਹੁਤ ਵਾਰ ਸਪੀਚ ਦਾ ਐਂਡ ਹੀ ਇਸ ਲਾਈਨ ਨਾਲ ਹੁੰਦਾ ਸੀ ਕਿ ਨੋ ਮੈਟਰ ਕਿੰਨੇ ਚੈਲੰਜ ਸਾਡੇ ਸਾਹਮਣੇ ਹੋਣ, ਨੋ ਮੈਟਰ ਕਿੰਨੀ ਢਹਿੰਦੀ ਕਲਾ 'ਚ ਅਸੀਂ ਗਏ ਹੋਈਏ, ਨੋ ਮੈਟਰ ਕਿੰਨੇ ਡੂੰਘੇ ਖੂਹ ਦੇ ਵਿੱਚ ਅਸੀਂ ਡਿੱਗੇ ਹੋਈਏ, ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਕੱਢ ਲੈਣਾ। ਕਿਉਂਕਿ ਇਹ ਵੀ ਸਰ ਕਪੂਰ ਸਿੰਘ ਫਿਰ ਖੁਦ ਹੀ ਜਦੋਂ ਉਹਨਾਂ ਮੂਵਮੈਂਟਸ 'ਚੋਂ ਨਿਕਲਦੇ ਸੀ ਸੈਡਨੈਸ ਦੇ, ਉਹਨਾਂ ਦਾ ਫੇਥ ਬਹੁਤ ਮਜ਼ਬੂਤ ਸੀ। ਇਹ ਨਹੀਂ ਹੈ ਕਿ ਵੀ ਉਹ ਬੇਉਮੀਦ ਸਨ, ਪਰ ਜਦੋਂ ਤੁਸੀਂ ਦਰਦ ਰੱਖਦੇ ਹੋ ਔਰ 47 ਦੌਰ ਦਾ ਉਹ ਇੱਕ ਆਪਣੇ ਆਪ ਦੇ ਵਿੱਚ ਮੁਜੱਸਮਾ ਸਨ, ਜਿੱਥੇ ਉਹਨਾਂ ਨੇ ਟਰਾਈ ਕੀਤੀ ਆਪਣੀ ਲੀਡਰਸ਼ਿਪ ਨੂੰ ਸਮਝਾਉਣ ਦੀ ਕਿ ਭਾਈ ਤੁਸੀਂ ਗਲਤ ਫੈਸਲਾ ਕਰ ਰਹੇ ਹੋ ਇਹਨਾਂ ਦੇ ਨਾਲ ਰਲ ਕੇ, ਇਸ ਵੇਲੇ ਅੰਗਰੇਜ਼ ਇੱਥੋਂ ਜਾ ਰਿਹਾ, ਕੁਛ ਦੇਣਾ ਚਾਹੁੰਦਾ, ਇਹ ਮੌਕਾ ਹੈ, ਇਸ ਨੂੰ ਅਵੇਲ ਕੀਤਾ ਜਾਏ। ਔਰ ਇਸ ਦੇ ਉੱਤੇ ਹੀ ਉਹ ਕਹਿੰਦੇ ਸੀ ਕਿ ਭਾਈ ਨਹੀਂ, ਜਿੰਨੇ ਮਰਜ਼ੀ ਅਸੀਂ ਡੂੰਘੇ ਖੂਹ 'ਚ ਡਿੱਗੇ ਹੋਈਏ, ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਇਕਰਾਰਨਾਮਾ ਹੈ ਆਪਣੇ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ, ਕਿ ਇਸ ਪੰਥ ਦੇ ਵਾਲੀ ਬਾਨੀ ਪਿਤਾ ਦਸ਼ਮੇਸ਼ ਪਿਤਾ ਨੇ, ਔਰ ਉਹਨਾਂ ਨੇ ਆਪਣੇ ਬਿੰਦੀ ਪੁੱਤਰ ਬਾਇਓਲੋਜੀਕਲ ਸਨਸ ਕੁਰਬਾਨ ਕਰਕੇ ਨਾਦੀ ਪੁੱਤਰ, ਜਿਹੜਾ ਨਾਦ 'ਚੋਂ ਸ਼ਬਦ 'ਚੋਂ ਪੈਦਾ ਹੋਇਆ, ਜਿਹੜਾ ਬਾਣੀ ਦੀ ਓਟ ਆਸਰੇ ਦੇ ਨਾਲ ਜਿਸ ਨੂੰ ਅਕਾਲ ਪੁਰਖ ਕੀ ਫੌਜ ਤਾਂ ਫਰਮਾਇਆ ਹੀ ਫਰਮਾਇਆ, ਪਰ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਕਿ ਜਦੋਂ ਮੌਜ ਦੇ ਵਿੱਚ ਪਰਮਾਤਮਾ ਆਇਆ ਤੇ ਇਹ ਖਾਲਸਾ ਪ੍ਰਗਟ ਹੋਇਆ। ਤੇ ਉਹ ਕਹਿੰਦੇ ਸੀ ਵੀ ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਸੋ ਉਹਨਾਂ ਹਾਲਾਤਾਂ ਦੇ ਚੱਲਦਿਆਂ ਜਦੋਂ ਅਸੀਂ ਇਹਨਾਂ 39 ਸਾਲ ਦੇ ਸਫ਼ਰ ਨੂੰ ਦੇਖਦੇ ਹਾਂ ਤੇ 2023 ਦਾ ਵਾਕਿਆ ਅਖੀਰਲੇ 6 ਮਹੀਨੇ ਇੰਨੇ ਵੱਡੀ ਗੇਮ ਚੇਂਜਰ ਬਣੇ। ਔਰ ਉਹ ਉਵੇਂ ਹੀ ਹੈ ਗੁਰੂ ਦੀ ਕਲਾ ਜਿਹਨੂੰ ਅਸੀਂ ਕਹਿੰਦੇ, ਜਿਹੜਾ
ਇਹ ਕਲਾ ਦਾ ਲਫ਼ਜ਼ ਭਾਵੇਂ ਸਦੀਆਂ ਤੋਂ ਸਾਡੇ ਨਾਲ ਹੈ ਹੀ ਗੁਰੂ ਦੀ ਕਲਾ। ਔਰ ਇਸ ਸਾਰੇ 'ਚੋਂ ਮੌਜੂਦਾ ਕੌਂਟੈਕਸਟ ਕਿਸਾਨ ਸਟਰਗਲ ਵੇਲੇ ਦੀਪ ਸਿੱਧੂ ਜਾਂ ਬਾਅਦ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਔਰ ਸਿੱਧੂ ਮੂਸੇਵਾਲਾ ਜਿਹੜੇ ਸਾਰੇ ਨਾਇਕ ਦੇ ਤੌਰ ਦੇ ਉੱਤੇ ਵੀ ਉੱਭਰੇ, ਉਹਨਾਂ ਨੇ ਇਸ ਲਫ਼ਜ਼ ਨੂੰ ਜਦੋਂ ਦੁਹਰਾਇਆ ਤੇ ਉਹਨਾਂ ਨੂੰ ਰਿਡੀਕਿਊਲ ਵੀ ਕੀਤਾ ਗਿਆ। ਹਾਲਾਂਕਿ ਕਈ ਚੀਜ਼ਾਂ ਜਿਹੜੇ ਸਾਡੇ ਵੀ ਕਈ ਵੀਰ ਸਮਝਣ ਤੋਂ ਇਨਕਾਰੀ ਹੁੰਦੇ ਨੇ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਆਪਣੇ ਲੀਡ ਸੈਗਮੈਂਟ ਦੇ ਵਿੱਚ ਕਿ ਕ੍ਰਿਸਚੀਅਨਿਟੀ ਜਾਂ ਦੂਸਰੇ ਪਾਸੇ ਜਿਹੜਾ ਕਰਾਮਾਤ ਦਾ ਕਾਨਸੈਪਟ ਹੈ, ਔਰ ਅਸੀਂ ਤਾਂ ਅਜੇ ਬਿਸਾਰੀਆ ਜਿਹੜਾ ਇੰਡੀਅਨ ਹਾਈ ਕਮਿਸ਼ਨਰ ਹੈ, ਹੁਣ ਤਾਂ ਰਿਟਾਇਰ ਹੋ ਗਿਆ, ਪਾਕਿਸਤਾਨ 'ਚ ਸੀ, ਉਹਦੀ ਕਿਤਾਬ ਦੇ ਹਵਾਲੇ ਨਾਲ ਕਿਹਾ ਸੀ ਕਿ ਉਹਨੇ ਕਿਹਾ ਵੀ ਹਰ ਯਤਨ ਹੋਇਆ। ਉਹਨੇ ਇਹ ਤਾਂ ਨਹੀਂ ਕਿਹਾ ਵੀ ਅਸੀਂ ਯਤਨ ਕੀਤਾ ਕਰਤਾਰਪੁਰ ਕੋਰੀਡੋਰ ਰੋਕਣ। ਉਹਨੇ ਕਿਹਾ ਘਟਨਾਕ੍ਰਮ ਜਿਹਦੇ ਵਿੱਚ ਪੁਲਵਾਮਾ ਹੋਇਆ, ਬਾਲਾਕੋਟ ਹੋਇਆ, ਆਰਟੀਕਲ 370 ਖਤਮ ਕੀਤਾ ਗਿਆ, ਲੇਕਿਨ ਇਹਦੇ ਬਾਵਜੂਦ ਕਰਤਾਰਪੁਰ ਕੋਰੀਡੋਰ ਜਿਹੜਾ ਉਸ ਦਾ ਬਣ ਜਾਣਾ, ਉਹਨੇ ਕਿਹਾ ਇਹ ਡਿਵਾਈਨ ਇੰਟਰਵੈਂਸ਼ਨ ਹੈ, ਕੋਈ ਡਿਵਾਈਨ ਹੈਂਡ ਦੋਨਾਂ ਮੁਲਕਾਂ ਨੂੰ ਗਾਈਡ ਕਰ ਰਿਹਾ ਸੀ ਜਿਹੜਾ ਨਹੀਂ ਰੁਕਿਆ। ਔਰ ਅਸੀਂ ਉਸ ਕੌਂਟੈਕਸਟ ਦੇ ਵਿੱਚ ਗੱਲ ਕੀਤੀ। ਇੱਕ ਵੀਰ ਨੇ ਲੰਬਾ ਚੌੜਾ ਇਤਿਹਾਸ ਦੀਆਂ ਸਾਖੀਆਂ ਲਿਖ ਕੇ ਤੇ ਕਿਹਾ ਕਿ ਜੀ ਤੁਸੀਂ ਕਿਵੇਂ ਕਹਿੰਦੇ ਹੋ ਕਰਾਮਾਤ ਨਹੀਂ ਹੁੰਦੀ। ਹੁਣ ਜੇ ਸਾਡੇ ਇੱਕ ਵੱਡੇ ਗੁਰੂ ਸਾਡਾ ਸਮਰੱਥ ਸਰਬ ਕਲਾ ਸਮਰੱਥ ਹੈ, ਗੁਰੂ ਤਾਂ ਕਰਾਮਾਤ ਕੀ, ਗੁਰੂ ਤਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਅਸੀਂ ਤਾਂ ਇਸ 'ਚ ਯਕੀਨ ਰੱਖਦੇ ਹਾਂ ਕਿ ਰਿੱਧੀਆਂ ਸਿੱਧੀਆਂ ਤਿਸ ਪਾਤਸ਼ਾਹ ਲੱਗੀਆਂ ਫਿਰਨ ਜਿਨ ਹਰ ਨਾਮ ਪਿਆਰਾ। ਕਿ ਭਾਈ ਗੁਰੂ ਨੇ ਤਾਂ ਇਹ ਕਿਹਾ ਵੀ ਜਿਹੜੇ ਇਸ ਪਿਆਰ ਦੀ ਦੁਨੀਆ ਦੇ ਵਿੱਚ ਰੱਬ ਦੇ ਨਾਲ ਜੁੜ ਜਾਂਦੇ ਨੇ, ਗੁਰਮੁਖ ਬਣ ਜਾਂਦੇ ਨੇ, ਰਿੱਧੀਆਂ ਔਰ ਸਿੱਧੀਆਂ 9 ਨਿਧੀਆਂ 18 ਸਿੱਧੀਆਂ ਉਸ ਦੇ ਪਿੱਛੇ ਭੱਜੀਆਂ ਫਿਰਦੀਆਂ ਨੇ। ਰਿੱਧੀਆਂ ਸਿੱਧੀਆਂ ਤੇ ਪਾਛੇ ਲੱਗੀਆਂ ਫਿਰਨ, ਪਿੱਛੇ ਦੌੜਦੀਆਂ ਨੇ ਜਿਹਨਾਂ ਹਰ ਨਾਮ ਪਿਆਰ ਹੈ। ਲੇਕਿਨ ਜਦੋਂ ਹੁਣ ਸਾਡਾ ਕਈ ਵਾਰ ਤੌਰ ਤਰੀਕਾ ਹੀ ਉਸ ਕੌਂਟੈਕਸਟ ਨੂੰ ਪਾਸੇ ਰੱਖ ਕੇ ਅਸੀਂ ਜਦੋਂ ਕਿਸੇ ਗੱਲ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਅਸੀਂ ਭਟਕਦੇ ਵੀ ਹਾਂ ਇਸ਼ੂ ਤੋਂ। ਔਰ ਇਸ ਨੂੰ ਹਕੂਮਤ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਵੀ ਕਿਸ ਇਸ਼ੂ ਤੇ ਕਿਹਨੂੰ ਫੜਨਾ ਹੈ। ਇਸ ਲਈ ਕਿਤੇ ਮਰਿਆਦਾ ਦਾ ਇਸ਼ੂ ਆ ਗਿਆ, ਉੱਥੇ ਵੀ ਸਿਆਣੇ ਬਿਆਣੇ ਆ ਕੇ ਜਿਹੜੇ ਨੇ ਫਸ ਜਾਂਦੇ ਨੇ। ਹੁਣ ਅਸੀਂ ਕਈ ਇਸ਼ੂਜ਼ ਤੇ ਜਦੋਂ ਨੌਨ ਪੋਜੀਸ਼ਨ ਵੀ ਲੈਣਾ ਚਾਹੁੰਦੇ ਹਾਂ, ਉਹਦੇ ਬਾਵਜੂਦ ਮੈਂ ਕਈ ਥਾਂ ਤੇ ਦੇਖਿਆ ਕਿ ਇਨਸਿਸਟ ਕਰਨਗੇ ਠੀਕ ਹੈ ਡਾਕਟਰ ਸਾਹਿਬ ਤੁਸੀਂ ਪੋਲੀਟੀਕਲ ਐਂਗਲ ਨੂੰ ਸਾਹਮਣੇ ਰੱਖ ਕੇ ਗੱਲ ਕਰ, ਫਿਰ ਵੀ ਤੁਹਾਡਾ ਕੀ ਵਿਚਾਰ ਹੈ। ਮੈਂ ਕਹਿੰਦਾ ਮੋਮੈਂਟ ਮੈਂ ਆਪਣਾ ਵਿਚਾਰ ਦਿੱਤਾ ਤੁਹਾਨੂੰ ਇਹ ਭੁੱਲ ਜਾਣਾ ਵੀ ਮੇਰਾ ਮੁੱਦਾ ਪੋਲੀਟੀਕਲ ਹੈ, ਫਿਰ ਤੁਸੀਂ ਮੈਨੂੰ ਕਿਸੇ ਨਾ ਕਿਸੇ ਦੇ ਨਾਲ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜੀ ਤੁਸੀਂ ਤਾਂ ਉਹਨਾਂ ਵਾਂਗ ਸੋਚਦੇ ਹੋ ਜਾਂ ਇਹਨਾਂ ਵਾਂਗ ਸੋਚਦੇ ਹੋ। ਸੋ ਮੈਂ ਇਹ ਸਮਝਦਾ ਵੀ 2024 ਦਾ ਵਰ੍ਹਾ ਜਿਹੜਾ ਬੜਾ ਕਰੂਸ਼ਲ ਹੈ ਸਾਡੇ ਲਈ ਮੂਵਮੈਂਟ ਦੇ ਪੱਖ ਤੋਂ, ਜਿਹੜੀ ਵੱਡੀ ਤਬਦੀਲੀ ਗੁਰੂ ਦੀ ਕਲਾ ਔਰ ਜਿਸ ਨੇ ਭਾਰਤ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਸੁੱਟਿਆ ਔਰ ਖਾਲਿਸਤਾਨ ਦੇ ਕੌਜ਼ ਨੂੰ ਜਿਹੜਾ ਐਮਪਾਵਰ ਕੀਤਾ ਹੈ। ਸਾਨੂੰ ਬਹੁਤ ਸੋਚ ਸਮਝ ਦੇ ਨਾਲ, ਵਿਚਾਰ ਦੇ ਨਾਲ ਆਪਣੀ ਸਾਰੀ ਐਨਰਜੀ ਆਪਣੀ ਇਸ ਗੱਲ ਦੇ ਉੱਤੇ ਕੇਂਦਰਿਤ ਕਰਕੇ ਕਿ ਭਾਈ ਅਸੀਂ ਪੋਲੀਟੀਕਲ ਪਾਵਰ ਖਾਲਿਸਤਾਨ ਦੇ ਉੱਤੇ ਫੋਕਸ ਕਰਨਾ ਹੈ। ਜਿਹੜੀ ਵੀ ਚੀਜ਼ ਡਿਵਾਈਸਿਵ ਏਜੰਡਾ ਬਣਦਾ ਉਹਨੂੰ ਜਿੱਥੋਂ ਤੱਕ ਵੀ ਹੋ ਸਕੇ ਅਵੋਇਡ ਕੀਤਾ ਜਾਏ। ਔਰ ਇਸ ਦੇ ਨਾਲ ਨਾਲ ਜਿਹੜਾ ਮੈਂ ਸਮਝਦਾ ਵੀ ਜਿਹੜਾ ਭੜਕਾਟ ਵਾਲਾ ਮਾਹੌਲ ਪੈਦਾ ਕਰਨ ਵਾਲੇ ਨੇ, ਜਿਹੜੇ ਕਿਸੇ ਵੀ ਹਿੰਸਕ ਰਾਹ ਵੱਲ ਖਿੱਚਣ ਵਾਲੇ ਨੇ, ਸਾਡੇ ਆਲੇ ਦੁਆਲੇ ਜਿਹੜੇ ਏਜੰਟ ਪ੍ਰੋਵੋਕੇਟਰ ਨੇ, ਉਹਨਾਂ ਦੀ ਅਸੀਂ ਪਛਾਣ ਵੀ ਕਰੀਏ। ਸੋ ਅਸੀਂ TV 84 ਦਾ ਸਾਡਾ ਇਹ ਪਲੇਟਫਾਰਮ ਹਰ ਇੱਕ ਦੇ ਲਈ ਖੁੱਲ੍ਹਾ ਹੈ। ਕੁਛ ਇਸ ਨੂੰ ਕ੍ਰਿਟਿਸਾਈਜ਼ ਕਰਨ ਵਾਲੇ ਵੀ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਵੀ ਉਹਨਾਂ ਦਾ ਏਜੰਡਾ ਪੁਆਇੰਟ ਬਲੈਂਕ ਕਿਉਂ ਨਹੀਂ ਫੋਲੋ ਕੀਤਾ ਜਾਂਦਾ। ਕੁਛ ਉਹ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਜੀ ਇਹ ਜਿਹੜੀ ਸਿਰਫ ਗੱਲਾਂ ਕਰਨ ਨਾਲ ਤਾਂ ਕੁਛ ਨਹੀਂ ਬਣਦਾ। ਬਿਲਕੁਲ ਠੀਕ ਹੈ, ਗੱਲਾਂ ਨਾਲ ਕੁਛ ਨਹੀਂ ਬਣਦਾ, ਪਰ ਗੱਲਾਂ ਨਾਲ ਕੁਛ ਤਾਂ ਵਿਗੜਦਾ ਹੋਏਗਾ। ਹੁਣ ਬਾਹਰ ਬੈਠੇ ਡਾਇਸਪੋਰਾ ਸਿੱਖ ਬੇਸ਼ੱਕ ਉਹ ਖਾਲਿਸਤਾਨ ਰੈਫਰੈਂਡਮ ਰਾਹੀਂ ਜਾਂ ਦੂਸਰਿਆਂ ਰਾਹੀਂ ਆਪਣੀ ਵਿਲ ਦੇ ਰਹੇ ਨੇ, ਕਰ ਤਾਂ ਅਸੀਂ ਗੱਲਾਂ ਹੀ ਰਹੇ ਹਾਂ, ਲੇਕਿਨ ਹਕੂਮਤ ਨੂੰ ਐਸਾ ਕੀ ਫਿਕਰ ਪੈ ਗਿਆ ਵੀ ਉਹਨਾਂ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਅਲਟੀਮੇਟਲੀ ਇਹ ਨੈਰੇਟਿਵ ਹੀ ਹੈ ਜਿਹੜਾ ਕੌਮਾਂ ਦੀ ਜ਼ਿੰਦਗੀ ਨੂੰ ਬਦਲਦਾ ਹੈ, ਉਹਨਾਂ ਜ਼ਿੰਦਗੀ ਦੀ ਉਸ ਡਾਇਰੈਕਸ਼ਨ ਦੇ ਉੱਤੇ ਜਿਹੜਾ ਉਸ ਦਾ ਪ੍ਰਭਾਵ ਹੁੰਦਾ। ਸੋ ਅਸੀਂ ਹਮੇਸ਼ਾ ਓਪਨ ਹੈ ਕਿਸੇ ਵੀ ਸੁਝਾਅ ਲਈ, ਸੁਜੈਸ਼ਨ ਲਈ। ਇਕੱਲਾ ਇਹੀ ਨਹੀਂ ਕਿ ਅਸੀਂ ਤੁਹਾਡੀ ਫਾਈਨੈਂਸ਼ੀਅਲ ਸਪੋਰਟ ਨੂੰ ਬੈਕ ਕਰਦੇ ਹਾਂ। ਮੈਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਹੜੇ
ਪਛੇ ਪਰਦਾ ਸਾਡੀ ਮਦਦ ਕਰਦੇ ਨੇ। ਉਹ ਭਾਵੇਂ ਸਾਡੇ ਤੱਕ ਆਰਟੀਕਲਸ ਪਹੁੰਚਾਉਣਾ ਹੈ, ਸਾਨੂੰ ਟਿਪ ਆਫ ਕਰਨਾ ਹੈ ਕੋਈ ਇਵੈਂਟਸ ਬਾਰੇ। ਪੰਜਾਬ 'ਚ ਬੈਠੇ ਕੁਛ ਵੀਰ ਵੀ ਜਿਨ੍ਹਾਂ ਨੂੰ ਲੱਗਦਾ ਵੀ ਉੱਥੇ ਉਹ ਗੱਲ ਨਹੀਂ ਕਰ ਸਕਦੇ, ਉਹ ਸਾਡੇ ਤੱਕ ਅੰਦਰੂਨੀ ਜਾਣਕਾਰੀ ਇਹ ਸਾਰੇ ਜਦੋਂ ਅਸੀਂ ਹਿਊਮਨ ਰਿਸੋਰਸ ਕਹਿੰਦੇ ਆ, ਸੋ ਰਿਸੋਰਸ ਸਿਰਫ ਫਾਈਨੈਂਸ ਨਹੀਂ ਹੁੰਦਾ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਔਰ ਫਿਰ ਜਿਹੜੇ ਸਾਡੇ ਲਈ ਕੌਜ਼ ਲਈ, ਕੌਮ ਲਈ ਅਰਦਾਸ ਕਰਦੇ ਨੇ, ਸਪੋਰਟ ਕਰਦੇ ਨੇ, ਉਹ ਸਾਰੇ ਦੇ ਨਾਲ ਜੁੜੇ ਹੋਏ ਨੇ। ਤੁਸੀਂ ਸਾਰੇ ਸਾਡਾ ਸਰਮਾਇਆ ਹੋ ਔਰ ਅਸੀਂ ਤੁਹਾਡੇ ਸੁਝਾਵਾਂ ਨੂੰ ਵੀ ਹਮੇਸ਼ਾ ਵੈਲਕਮ ਕਰਦੇ ਹਾਂ। ਹਰ ਤੁਹਾਡਾ ਸੁਝਾਅ, ਤੁਹਾਡਾ ਕਾਮੈਂਟ, ਤੁਹਾਡੀ ਕੁਐਰੀ, ਇਹ ਵੀ ਸਾਡੇ ਲਈ ਇੱਕ ਲਰਨਿੰਗ ਪ੍ਰੋਸੈਸ ਹੈ। ਸੋ ਅਸੀਂ ਇੱਕ ਵਾਰ ਫਿਰ ਦਵਿੰਦਰ ਸਿੰਘ ਔਰ ਅੰਗਰੇਜ਼ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਤੁਸੀਂ ਬਿਲਕੁਲ ਠੀਕ ਕਿਹਾ ਇੰਟਰੋਡਕਸ਼ਨ 'ਚ ਕਿ ਨਿਖਿਲ ਗੁਪਤਾ ਜਿਹੜਾ ਚੈਕ ਰਿਪਬਲਿਕ ਦੀ ਜੇਲ੍ਹ 'ਚ ਹੈ, ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਚੈਕ ਇੰਟੈਲੀਜੈਂਸ ਏਜੰਸੀਆਂ ਨੇ ਅਮਰੀਕਨ ਏਜੰਸੀਆਂ ਦੀ ਰਿਪੋਰਟ ਵੀ ਔਰ ਆਪਣੀ ਇਨਵੈਸਟੀਗੇਸ਼ਨ 'ਤੇ ਆਧਾਰਿਤ ਉਹਨਾਂ ਨੇ ਕੋਰਟ ਨੂੰ ਇਹ ਕਿਹਾ ਕਿ ਨਿਖਿਲ ਗੁਪਤਾ ਦੀ ਜਾਨ ਨੂੰ ਖਤਰਾ ਹੈ, ਇਸ ਲਈ ਉਸ ਨੂੰ ਸੋਲੀਟਰੀ ਕਨਫਾਈਨਮੈਂਟ 'ਚ ਰੱਖਿਆ ਜਾਏ। ਇਸ ਵੇਲੇ ਉਹ 24 ਘੰਟੇ 2 ਸਿਪਾਹੀਆਂ ਦੀ ਨਿਗਰਾਨੀ ਹੇਠ ਰਹਿੰਦਾ ਹੈ ਔਰ ਈਵਨ ਉਸ ਦੀ ਜਿਹੜੀ ਕਿਤੇ ਵੀ ਪੇਸ਼ੀ ਵਗੈਰਾ ਵੀ ਉਹ ਵੀਡੀਓ ਕੈਮਰਾ ਰਾਹੀਂ ਹੋਏਗੀ, ਕਿਉਂਕਿ ਸਿਕਿਉਰਿਟੀ ਰਿਸਕ ਦੇ ਥੱਲੇ ਉਹਨੂੰ ਉਹਨਾਂ ਨੇ ਰੱਖਿਆ। ਸੋ ਅਸੀਂ ਇਸ ਦੇ ਉੱਤੇ ਵੀ ਗੱਲ ਕੀਤੀ ਸੀ ਵੀ ਉਹਨੂੰ ਕੌਣ ਮਾਰਨਾ ਚਾਹੁੰਦਾ ਹੈ ਨਿਖਿਲ ਗੁਪਤਾ ਨੂੰ। ਜ਼ਾਹਰ ਹੈ ਕਿ ਨਾ ਤਾਂ ਸਿੱਖ, ਕਿਉਂਕਿ ਉਹ ਤਾਂ ਡਰਟੀ ਕੰਟਰੈਕਟਰ ਹੈ ਸਿੱਖ ਕਿਲਿੰਗਸ ਦੇ ਲਈ ਇੰਡੀਅਨ ਏਜੰਸੀਆਂ ਦਾ, ਨਾ ਹੀ ਅਮਰੀਕਾ, ਕਿਉਂਕਿ ਅਮਰੀਕਾ ਦਾ ਤਾਂ ਸਾਰਾ ਕੇਸ ਨਿਖਿਲ ਗੁਪਤਾ ਤੇ ਹਿੰਜ ਕਰਦਾ, ਜਿਹਦੇ ਖਿਲਾਫ ਇੰਡਾਇਕਟਮੈਂਟ 29 ਨਵੰਬਰ 2023 ਨੂੰ ਫਾਈਲ ਕੀਤੀ ਗਈ। ਔਰ ਨਾ ਹੀ ਨਿਖਿਲ ਗੁਪਤਾ ਦਾ ਪਰਿਵਾਰ, ਉਹ ਜਿੰਨਾ ਮਰਜ਼ੀ ਗਰੀਡੀ ਹੋਏ ਜਾਂ ਦੂਜਾ। ਔਰ ਤੁਸੀਂ ਦੇਖੋਗੇ ਕਿ ਅਦਰਵਾਈਜ਼ ਕਿਤੇ ਕੋਈ ਕੁੱਕੜ ਵਾਂਗ ਦੇ ਤੇ ਜਾ ਕੇ ਉਹਦੇ ਉਹ ਪੋਤੜੇ ਫੂਲ ਦਿੰਦੇ ਨੇ ਜੀ ਫਲਾਣਾ ਪਿੰਡ ਫਲਾਣਾ। ਕਿਸੇ ਨੇ ਵੀ ਜਰਨਲਿਸਟ ਨੇ ਨਿਖਿਲ ਗੁਪਤੇ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਪਬਲਿਕ 'ਚ ਨਹੀਂ ਆਈ। ਕਿੱਥੋਂ ਇੰਨਾ ਕੁ ਹੈ ਉਹ ਵੀ ਕਿਉਂਕਿ ਕੋਰਟ ਰੈਕਡ 'ਚੋਂ ਦਿੱਲੀ ਰੈਜ਼ੀਡੈਂਟ ਦੱਸਿਆ ਗਿਆ ਕੌਣ ਹੈ, ਕੀ ਟੱਬਰ ਹੈ, ਉਹਦੇ ਮੁੰਡੇ ਕੁੜੀਆਂ, ਉਹਦਾ ਉਹ ਸਾਰੇ ਦੇ ਨਾਲ ਹੈ। ਕਿਉਂਕਿ ਭਾਰਤੀ ਸਰਕਾਰ ਦੇ ਲਈ ਇਹ ਬਹੁਤ ਵੱਡਾ ਉਹਨਾਂ ਦੇ ਇਸ ਦੇ ਵਿੱਚੋਂ ਫਸ ਗਏ ਨੇ ਔਰ ਉਹ ਹਰ ਹੀਲੇ ਜਿਹੜਾ ਉਹਨੂੰ ਰੋਕਣਾ ਚਾਹੁੰਦੇ ਨੇ ਅਮਰੀਕਾ ਆਉਣ ਤੋਂ। ਉਹਦੇ 'ਚ ਇੱਕ ਪਾਰਟ ਤਾਂ ਇਹੀ ਹੈ ਵੀ ਐਲੀਮੀਨੇਟ ਕਰ ਦਿਓ। ਦੂਸਰਾ ਡਿਲੇ ਟੈਕਟਿਕ ਦੀ ਗੱਲ ਮੈਂ ਨੰਬਰ 3 ਤੇ ਜਾ ਕੇ ਕਰਾਂਗਾ, ਕਿਉਂਕਿ ਸਾਡੇ ਕੋਲ ਓਰੀਜਨਲ ਇੱਕ ਡਾਕੂਮੈਂਟ US ਡਿਪਾਰਟਮੈਂਟ ਆਫ ਜਸਟਿਸ ਦਾ ਜਿਹੜਾ ਉਹਨਾਂ ਨੇ ਜਿਹੜੀ ਡਿਸਟ੍ਰਿਕਟ ਜੱਜ ਹੈ ਆਨਰੇਬਲ ਵਿਕਟਰ ਮੈਰੀਓ, ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਸਾਊਦਰਨ ਡਿਸਟ੍ਰਿਕਟ ਨਿਊਯਾਰਕ 'ਚ ਫਾਈਲ ਕੀਤਾ ਹੈ ਔਰ ਇਹ 10 ਜਨਵਰੀ ਦਾ ਡਾਕੂਮੈਂਟ ਹੈ। ਅੱਜ ਹੀ ਇਹ ਡਾਕੂਮੈਂਟ ਫਾਈਲ ਹੋਇਆ ਔਰ ਇਹ ਇਸ ਕੰਟੈਕਸਟ 'ਚ ਫਾਈਲ ਕੀਤਾ ਗਿਆ ਕਿਉਂਕਿ ਉੱਥੇ ਨਿਖਿਲ ਗੁਪਤਾ ਦੇ ਅਟਰਨੀ ਰਾਹੀਂ ਉਹਨਾਂ ਨੇ ਇਹ ਕਿਹਾ ਕਿ ਜੀ ਸਾਨੂੰ ਨਿਖਿਲ ਗੁਪਤਾ ਬਾਰੇ ਜਿਹੜਾ ਜਿਹੜੀ ਇੰਡਾਇਕਟਮੈਂਟ ਹੈ, ਜੋ ਡਾਕੂਮੈਂਟ ਹੈ, ਉਸ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਹੈ। ਹੋਰ ਡਿਟੇਲ ਸਾਨੂੰ ਜਾਣਕਾਰੀ ਦਿੱਤੀ ਜਾਏ, ਜਿਹਨੂੰ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਇਸ ਜੱਜ ਨੂੰ ਕਿਹਾ ਵੀ ਇਹ ਠੀਕ ਨਹੀਂ ਹੋਏਗਾ ਜਦੋਂ ਤੱਕ ਉਹ ਅਮਰੀਕਾ ਦੀ ਸੋਇਲ 'ਤੇ ਨਹੀਂ ਆਉਂਦਾ। ਇਹ ਜਿਹੜਾ ਉਸ ਦਾ ਹੱਕ ਵੀ ਨਹੀਂ ਬਣਦਾ, ਉਹਦੀ ਅਸੀਂ ਗੱਲ ਕਰਾਂਗੇ। ਪਰ ਜ਼ਾਹਰ ਹੈ ਇਹ ਸੈਕੰਡ ਉਹਨਾਂ ਦਾ ਟੈਕਟਿਕ ਹੈ, ਪਹਿਲਾਂ ਤਾਂ ਐਲੀਮੀਨੇਟ ਕਰ ਦਿਓ, ਦੂਸਰਾ ਇੰਨਾ ਕੁ ਲੀਗਲ ਘੁੰਡੀਆਂ ਖੜੀ ਕਰਦੇ ਜਾਓ ਕਿ ਉਹਦੀ ਐਕਸਟ੍ਰੈਡੀਸ਼ਨ ਹੀ ਜਿਹੜੀ ਆ ਉਹ ਇੰਨੀ ਕੁ ਡਿਲੇ ਹੋ ਜਾਏ, ਮੁੜ ਕੇ ਬਦਲ ਜਾਏ, ਇੱਥੇ ਹਕੂਮਤ ਬਦਲ ਜਾਏ, ਉੱਥੇ ਕੋਈ ਹੋਰ ਹੋ ਜਾਏ। ਔਰ ਥਰਡ ਜਿਹੜਾ ਹੁਣ ਵਿਜ਼ੀਬਲ ਹੈ, ਕਿਉਂਕਿ ਜਦੋਂ ਇਹ ਨਿਖਿਲ ਗੁਪਤਾ ਵਾਲਾ ਕੇਸ ਸਾਹਮਣੇ ਆਇਆ ਚੈਕ ਰਿਪਬਲਿਕ ਦਾ, 90% ਭਾਰਤ ਦੇ ਜਿਹੜੇ ਐਂਕਰ ਵੱਡੇ TV ਚੈਨਲਸ ਤੇ ਬੈਠੇ ਸੀ ਉਹਨੂੰ ਚੈਕੋਸਲੋਵਾਕੀਆ ਕਹੀ ਜਾਂਦੇ ਸੀ ਕਿ ਜੀ ਚੈਕੋਸਲੋਵਾਕੀਆ 'ਚ ਉਹਨੂੰ, ਯਾਨੀ ਕਿ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਚੈਕੋਸਲੋਵਾਕੀਆ ਜਿਹੜਾ ਕਦੇ ਮੁਲਕ ਈਸਟਰਨ ਯੂਰਪ ਦੇ ਵਿੱਚ ਜਿੱਥੇ ਕਿ ਸੋਵੀਅਤ ਯੂਨੀਅਨ ਨੇ ਫੌਜੀ ਕਬਜ਼ੇ ਕੀਤੇ ਹੋਏ ਸੀ ਔਰ ਆਪਣੇ ਜਿਹੜੇ ਪਪੇਟ ਨੇ ਉਹਨਾਂ ਨੂੰ ਖੜਾ ਕੀਤਾ ਹੋਇਆ ਸੀ, ਉਹ ਪੋਲੈਂਡ ਹੋਏ, ਹੰਗਰੀ ਹੋਏ, ਚੈਕੋਸਲੋਵਾਕੀਆ ਹੋਏ, ਕਿ ਜਿਵੇਂ ਯੂਗੋਸਲਾਵੀਆ ਦੇ 8-9 ਟੁਕੜੇ ਹੋਏ, ਚੈਕੋਸਲੋਵਾਕੀਆ ਦੇ ਵੀ 2 ਟੁਕੜੇ ਹੋ ਗਏ ਸੀ। ਇੱਕ ਮੁਲਕ ਸਲੋਵਾਕੀਆ ਔਰ ਇੱਕ ਚੈਕ ਰਿਪਬਲਿਕ ਦੇ ਨਾਂ ਥੱਲੇ। ਸੋ ਉਹਨਾਂ ਨੂੰ ਮੈਜੋਰਿਟੀ ਨੂੰ ਇਹ ਵੀ ਨਹੀਂ ਸੀ ਪਤਾ, ਕਿਉਂਕਿ ਉਸ ਖਿੱਤੇ ਨਾ ਹੀ ਉਹਦੀ ਕੋਈ ਅਹਿਮੀਅਤ ਹੈ ਕਿਸੇ ਪਾਸਿਓਂ, ਔਰ ਵੈਸੇ ਵੀ
ਭਾਰਤ ਦੀ ਨੀਤੀ ਤਾਂ ਹਮੇਸ਼ਾ ਜਿਹੜਾ ਸੁਪਰੈਸ ਜਾਂ ਰਿਪਰੈਸ ਕਰਨ ਵਾਲਾ ਉਹਦੇ ਨਾਲ ਖਲੋਣ ਦੀ ਰਹੀ ਹੈ। ਇਸ ਲਈ ਜਦੋਂ ਚੈਕੋਸਲੋਵਾਕੀਆ ਤੇ ਜ਼ਬਰ ਹੋ ਰਿਹਾ ਸੀ ਜਾਂ ਜਿਵੇਂ ਅੱਜ ਯੂਕਰੇਨ ਦੇ ਉੱਤੇ ਹੋ ਰਿਹਾ, ਭਾਰਤ ਤਾਂ ਸੋਵੀਅਤ ਯੂਨੀਅਨ ਦੇ ਨਾਲ ਉਦੋਂ ਖੜਾ ਸੀ, ਅੱਜ ਰਸ਼ੀਆ ਦੇ ਨਾਲ ਖੜਾ ਹੈ। ਇਵੇਂ ਹੀ ਜਦੋਂ ਸੋਵੀਅਤ ਯੂਨੀਅਨ ਦੀ ਫੌਜ ਅਫਗਾਨਿਸਤਾਨ ਦੇ ਵਿੱਚ ਵੜੀ 1979 ਦੇ ਵਿੱਚ, ਇੰਦਰਾ ਗਾਂਧੀ ਨੇ ਡਟ ਕੇ ਹਮਾਇਤ ਕੀਤੀ ਔਰ 10 ਸਾਲ ਉਹ ਸੋਵੀਅਤ ਯੂਨੀਅਨ ਦੀ ਹਮਾਇਤ ਦੇ ਉੱਤੇ ਹੀ ਸਨ। ਸੋ ਕਿਸੇ ਨੇ ਕਦੇ ਨਾ ਸੁਣਿਆ ਕਿ ਕੋਈ ਇੰਡੀਆ ਦਾ ਕੋਈ ਆਫੀਸ਼ੀਅਲ ਚੈੱਕ ਰਿਪਬਲਿਕ ਗਿਆ ਹੋਏ ਜਾਂ ਉਹਨਾਂ ਦਾ ਕੋਈ ਆਇਆ ਹੋਏ, ਤੇ ਜੇ ਕੋਈ ਆਇਆ ਵੀ ਹੋਏਗਾ ਕਿਸੇ ਲੈਵਲ 'ਤੇ ਕਦੇ ਕੋਈ ਇਸ ਕਿਸਮ ਦੀ ਕੋਈ ਵਰਲਡ ਮੀਟ ਜਾਂ ਦੂਜੇ 'ਚ, ਉਹਦਾ ਕਿਸੇ ਨੇ ਨੋਟਿਸ ਹੀ ਨਹੀਂ ਲਿਆ ਹੋਣਾ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਔਰ ਦਰਸ਼ਕ ਸਕਰੀਨ 'ਤੇ ਦੇਖ ਸਕਦੇ ਨੇ ਕਿ PTI ਇਹ ਨਿਊਜ਼ ਹੀ ਨਹੀਂ ਫਲੈਸ਼ ਕਰ ਰਹੀ, ਸਗੋਂ ਚੈੱਕ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਪੀਟਰ ਫਿਆਲਾ ਉਹ ਮੋਦੀ ਦੇ ਨਾਲ ਟੇਬਲ ਦੇ ਉੱਤੇ ਬੈਠੇ ਗੁਫ਼ਤਗੂ ਕਰ ਰਹੇ ਨੇ। ਬੈਕਗਰਾਊਂਡ ਦੇ ਵਿੱਚ ਜਿਹੜਾ ਚੈੱਕ ਰਿਪਬਲਿਕ ਦਾ ਔਰ ਤਿਰੰਗਾ ਝੰਡਾ ਲੱਗਾ ਹੋਇਆ, ਔਰ ਖਬਰ ਦੀ ਹੈਡਲਾਈਨ ਜਿਹੜੀ PTI ਦੀ ਹੈਡਲਾਈਨ ਨਿਊਜ਼ ਬਣਦੀ ਹੈ, ਮੋਦੀ ਹੋਸਟ ਚੈੱਕ PM ਐਜ਼ ਪੰਨੂ ਮਰਡਰ ਪਲਾਟ ਐਕਿਊਜ਼ਡ ਗੁਪਤਾ ਰਿਮੇਨਸ ਇਨ ਜੇਲ। ਕਿ ਮੋਦੀ ਜਿਹੜਾ ਹੈ ਉਹ ਹੁਣ ਮੀਜ਼ਬਾਨ ਬਣਿਆ ਹੋਇਆ ਹੈ ਚੈੱਕ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਦਾ, ਜਿਹੜਾ ਕਿ ਇੰਡੀਆ ਵਿਜ਼ਿਟ ਕਰ ਰਿਹਾ। ਔਰ ਫਿਰ ਸਬ ਹੈਡਿੰਗ ਹੈ, ਬੋਥ ਦਾ ਲੀਡਰਸ ਡਿਸਕਸਡ ਵੇਜ਼ ਟੂ ਐਡਵਾਂਸ ਬਾਈਲੇਟਰਲ ਟਾਈਜ਼ ਬਿਟਵੀਨ ਇੰਡੀਆ ਐਂਡ ਦਾ ਚੈੱਕ ਰਿਪਬਲਿਕ, ਐਸਪੈਸ਼ਲੀ ਇਨ ਦਾ ਨੌਲੇਜ, ਟੈਕਨੋਲੋਜੀ ਐਂਡ ਸਾਇੰਟੀਫਿਕ ਫੀਲਡਸ। ਹੁਣ ਇਹ ਜਿਹੜਾ ਫੋਰਮ ਕ੍ਰੀਏਟ ਹੋਇਆ ਜਿਹਦੇ ਥੱਲੇ ਚੈੱਕ ਰਿਪਬਲਿਕ ਦਾ ਪ੍ਰੈਜ਼ੀਡੈਂਟ ਮਿਸਟਰ ਪੀਟਰ ਫਿਆਲਾ ਦਿੱਲੀ ਪਹੁੰਚਦਾ ਹੈ, ਇਹ ਜਦੋਂ ਦਾ ਚੀਫ ਮਿਨਿਸਟਰ ਗੁਜਰਾਤ ਦਾ ਮੋਦੀ ਬਣਿਆ ਸੀ ਔਰ ਕਿਵੇਂ ਇਹ ਸਾਰੀ ਕੈਪੀਟਲ ਖਿੱਚ ਕੇ ਮਹਾਰਾਸ਼ਟਰਾ ਤੋਂ ਵੀ ਗੁਜਰਾਤ 'ਚ ਲੈ ਗਿਆ, ਜਿਹੜੇ ਕਿਸ ਅੰਦਾਜ਼ ਦੇ ਵਿੱਚ ਜਦੋਂ ਦਾ ਫਿਰ ਪ੍ਰਾਈਮ ਮਿਨਿਸਟਰ ਬਣਿਆ, ਫਿਰ ਤਾਂ ਇਸ ਵੇਲੇ ਉਹ ਸਾਰੇ ਹੀ ਰੀਸੋਰਸ ਗੁਜਰਾਤ ਦੇ ਉੱਤੇ ਝੋਕੇ ਹੋਏ ਨੇ। ਹਾਲਾਂ ਉੱਥੇ ਫਿਰ ਵੀ ਫਾਰਮਰ ਵੀ ਸੁਸਾਈਡ ਕਰ ਰਹੇ ਨੇ, ਪਾਵਰਟੀ ਹੈ, ਕੋਈ ਆਮ ਲੋਕਾਂ ਤੱਕ ਨਹੀਂ। ਉਹੀ ਅਡਾਨੀ, ਉਹੀ ਅੰਬਾਨੀ, ਉਹੀ ਉਹਨਾਂ ਨੂੰ ਅਡਾਨੀ ਨੂੰ ਤਾਂ ਕਿਸ ਕਦਰ ਰਜਾਇਆ ਹੈ। ਔਰ ਹਿਡਨਬਰਗ ਰਿਪੋਰਟ ਸਾਹਮਣੇ ਆਉਣ ਦੇ ਬਾਵਜੂਦ ਜਿਵੇਂ ਇੰਡੀਅਨ ਸੁਪਰੀਮ ਕੋਰਟ ਉਹਦੇ ਹੱਕ ਦੇ ਵਿੱਚ ਖਲੋਤਾ ਹੈ, ਇਹ ਅਸੀਂ ਡਿਸਕਸ ਕਰਦੇ ਹਾਂ। ਅੱਛਾ, ਇਹਨੇ ਅੱਜ ਤੋਂ ਆਲਮੋਸਟ 10 ਸਾਲ ਪਹਿਲਾਂ ਮੋਦੀ ਨੇ ਇਹ ਸ਼ੁਰੂ ਕੀਤਾ ਵਾਈਬਰੈਂਟ ਗੁਜਰਾਤ ਸਮਿਟ, ਕਿ ਜੀ ਗੁਜਰਾਤ ਜਿਹਦੇ 'ਚ ਬਹੁਤ ਸੰਭਾਵਨਾਵਾਂ ਔਰ ਫਲਾਣਾ ਹੈ, ਔਰ ਉਹ ਇਸ ਲੈਵਲ ਦੀ ਇਵੈਂਟ ਬਣਾ ਦਿੱਤੀ ਹੈ ਜਿਹੜੀ ਕਿ ਨੈਸ਼ਨਲ ਲੈਵਲ ਦੀ ਹੈ, ਪਰ ਮੁਫਾਦ ਉਹਦਾ ਗੁਜਰਾਤ ਨੂੰ ਹੀ ਹੈ। ਸੋ ਇਹ ਜਿਹੜੀ ਹੈ ਵਾਈਬਰੈਂਟ ਗੁਜਰਾਤ ਸਮਿਟ ਚੱਲ ਰਹੀ ਹੈ ਜਿਹੜੀ ਹੈ, ਔਰ ਉਹਦੇ 'ਚ ਮੁਕੇਸ਼ ਅੰਬਾਨੀ, ਗੌਤਮ ਅਡਾਨੀ ਔਰ ਬਾਕੀ ਸਾਰੇ ਵੱਡੇ ਵੱਡੇ ਅਡਾਨੀ ਗਰੁੱਪ ਤੋਂ ਇਲਾਵਾ ਸੁਜ਼ੂਕੀ, ਰਿਲਾਇੰਸ, ਟਾਟਾ, ਸੈਮੀਟੈਕ ਕੋਰੀਆ, ਇਹ ਸਾਰੇ ਜਿਹੜੇ ਨੇ ਇਹਨਾਂ ਦੇ ਰਿਪਰੈਜ਼ੈਂਟੇਟਿਵ ਉੱਥੇ ਪਹੁੰਚੇ ਹੋਏ ਨੇ। ਕੁਛ ਮੁਲਕਾਂ ਦੇ ਹੈੱਡ ਵੀ ਨੇ, ਥਰਡ ਵਰਲਡ, ਦੂਜੇ ਤੀਜੇ, ਕੋਈ ਕਹਿ ਰਿਹਾ ਜੀ ਅਸੀਂ 20 ਬਿਲੀਅਨ ਲਾ ਦੇਵਾਂਗੇ, ਸੈਮੀ ਕੰਡਕਟਰ ਬਣਾਵਾਂਗੇ ਔਰ ਫਲਾਣਾ ਕਰਾਂਗੇ, ਉਹੀ ਗਪੌੜ ਸੰਖ ਸਾਰੇ। ਲੇਕਿਨ ਇਹ ਸਾਰਾ ਤਾਂ ਚੱਲ ਹੀ ਰਿਹਾ ਵਾਈਬਰੈਂਟ ਗੁਜਰਾਤ ਦੇ ਨਾਂ ਥੱਲੇ, ਲੇਕਿਨ ਇਸ ਦੇ ਵਿੱਚ ਮੌਜੂਦਗੀ ਜਿਹੜਾ ਚੈੱਕ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਦੀ, ਔਰ ਫਿਰ ਉਸ ਤੋਂ ਬਾਅਦ 1-to-1 ਮੀਟਿੰਗ ਜਿਸ ਲੈਵਲ 'ਤੇ ਮੋਦੀ ਉਹਨੂੰ ਹੋਸਟ ਕਰ ਰਿਹਾ, ਮੈਨੂੰ ਕੋਈ ਹਾਲਾਂ ਇਹ ਸਾਰੇ 'ਚੋਂ ਇਹ ਤਾਂ ਨਹੀਂ, ਹਾਲਾਂ ਇਸ ਖਬਰ ਦਾ ਵੀ ਲੁਬੇ ਲਬਾਵ ਇਹੀ ਹੈ ਕਿ ਜੀ ਚੈੱਕ ਰਿਪਬਲਿਕ ਉਹਦਾ ਜਿਹੜਾ ਪ੍ਰਾਈਮ ਮਿਨਿਸਟਰ ਆਇਆ ਔਰ ਚੈੱਕ ਰਿਪਬਲਿਕ 'ਚ ਨਿਖਿਲ ਗੁਪਤਾ ਫੜਿਆ ਹੋਇਆ ਹੈ, ਉਸ ਨੂੰ ਜਿਹੜਾ ਹੈ ਉਹਨਾਂ ਨੇ ਆਲਰੇਡੀ US ਨੇ ਰਿਕੁਐਸਟ ਭੇਜੀ ਹੈ ਉਹਨੂੰ ਐਕਸਟ੍ਰਾਡਾਈਟ ਕਰਨ ਦੀ, ਔਰ ਫਿਰ ਇਹਦੇ 'ਚ ਸੁਪਰੀਮ ਕੋਰਟ ਦਾ ਕੀ ਫੈਸਲਾ ਹੈ ਔਰ ਦੂਜਾ। ਔਰ ਇਸ ਸਾਰੇ ਐਂਡ 'ਚ ਜਿਹੜੀ ਖਾਸ ਤੌਰ 'ਤੇ ਮੋਦੀ ਔਰ ਮਿਸਟਰ ਫਿਆਲਾ ਪ੍ਰਾਈਮ ਮਿਨਿਸਟਰ ਚੈੱਕ ਰਿਪਬਲਿਕ, ਉਹਨਾਂ ਦੀ ਜੁਆਇੰਟ ਸਟੇਟਮੈਂਟ ਵੀ ਆਈ। ਉਹਦੇ 'ਚ ਉਹਨਾਂ ਨੇ ਕਿਹਾ ਜ਼ੈਕੀਆ ਸਟ੍ਰੈਟੇਜਿਕ ਪਾਰਟਨਰਸ਼ਿਪ, ਇੰਡੀਆ ਚੈਕੀਆ strategic partnership on innovation after their meeting in Gandhi Nagar on Wednesday, ਬੁੱਧਵਾਰ ਅੱਜ ਹੀ ਚੱਲ ਰਿਹਾ ਹੈ। ਉਸ ਤੋਂ ਬਾਅਦ ਜੁਆਇੰਟ ਸਟੇਟਮੈਂਟ ਵੀ ਆਈ। The joint statement underlined the importance of innovations in the defense industry. The two leaders noted with satisfaction the existing connections among their entities in the area. They are committed to further encouraging their cooperation, including research and development, training and innovative production solutions involving Czech and Indian stakeholders.
ਹੁਣ ਆਲ ਆਫ ਏ ਸਡਨ ਚੈੱਕ ਸਟੇਕ ਹੋਲਡਰ ਵੀ ਆ ਗਏ ਵਿੱਚ, ਇੰਡੀਅਨ ਸਟੇਕ ਹੋਲਡਰ ਆ ਗਏ, ਡਿਫੈਂਸ ਇੰਡਸਟਰੀ ਔਰ ਇਸੇ ਤਰ੍ਹਾਂ ਬਾਕੀ ਰਿਸਰਚ ਤੇ ਦੂਜਿਆਂ ਦੀ ਜਿਹੜਾ ਉਹ ਹੁਣ ਜਿਹੜੀ ਆਪ ਗਿਆ ਦਾ ਪ੍ਰਾਈਮ ਮਿਨਿਸਟਰਸ ਆਫ ਦਾ ਟੂ ਨੇਸ਼ਨਸ expressed their desire to enhance the dialogue on cyber security, cyber governance, cyber crime, space security, chemical, biological, radiological and nuclear defense, and countering hybrid threats through cooperation between relative agencies and stakeholders, sharing of best practices, ਸਕਿੱਲਸ ਐਂਡ ਕੈਪੈਸਿਟੀ ਬਿਲਡਿੰਗ। ਬਹੁਤ ਸਾਰੀ ਹੌਟ ਏਅਰ ਹੈ, ਇਸ 'ਚੋਂ ਨਿਕਲਣ ਕੱਢਣ ਵਾਲਾ ਕੁਛ ਨਹੀਂ ਹੈ, ਪਰ ਇਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਬਈ ਔਰ ਅਖੀਰ 'ਚ ਉਹਨਾਂ ਕਿਹਾ ਹੈ ਦੇ ਇੰਟੈਂਡ ਟੂ ਕੋਆਪਰੇਟ in the multilateral fora including the United Nations on cyber matters of mutual interest according to joint statement issued after the Modi Phyla meeting। ਹੁਣ ਮੈਨੂੰ ਨਹੀਂ ਲੱਗਦਾ ਵੀ ਇਹ ਪਿਛਲੇ 10 ਸਾਲ 'ਚ ਕਦੇ ਮੋਦੀ ਦੇ ਨਾਲ 1-to-1 ਇਹਦੀ ਮੀਟਿੰਗ ਵੀ ਹੋਈ ਹੋਏ ਫਾਈਲਾ ਦੀ, ਕਦੇ ਜੁਆਇੰਟ ਸਟੇਟਮੈਂਟ ਤਾਂ ਦੂਰ ਦੀ ਗੱਲ, ਕਦੇ ਫੋਟੋ ਵੀ ਫਲੈਸ਼ ਹੋਈ ਹੋਏ। ਹੁਣ ਇਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਇਹ ਜੇ ਅਸੀਂ ਜਿੰਨਾ ਕੁ ਬ੍ਰਾਹਮਣ ਮਾਈਂਡ ਨੂੰ ਸਮਝਦੇ ਹਾਂ, ਸਾਮ ਦਾਮ ਦੰਡ ਭੇਦ ਚਾਣਕਿਆ ਦੇ ਚਾਰੋਂ ਹਥਿਆਰ ਜਿਹੜੇ ਉਹ ਬੇਕਿਰਕੀ ਨਾਲ ਇਸਤੇਮਾਲ ਕਰਦੇ ਨੇ। ਸਾਮ ਤਾਂ ਇਹੀ ਹੈ, ਜਿਵੇਂ ਅਸੀਂ ਬਾਣੀ 'ਚ ਥੱਕ ਆਏ ਪ੍ਰਭ ਕੀ ਸ਼ਰਨ ਚਾਹਣਾ, ਗਧੇ ਨੂੰ ਪਿਓ ਕਹਿਣਾ ਜਿਹਨੂੰ ਅੱਜ ਦੀ ਬੋਲੀ 'ਚ ਕਿਹਾ ਜਾਂਦਾ ਕਿ ਹਜ਼ੂਰ ਸਾਡੇ ਮਾਈ ਬਾਪ ਹੈ, ਔਰ ਉਹ ਅਗਲਾ ਭਾਵੇਂ ਠੁੱਡ ਮਾਰ ਕੇ ਉਹਨੂੰ ਕਹੇ ਗਧੇ ਖੋਤੇ ਫਿਰ ਹਜ਼ੂਰ ਸਾਡੇ ਮਾਈ ਬਾਪ, ਇਹ ਹੈ। ਤੇ ਦਾਮ ਕੀਮਤ ਸੁੱਟੋ ਕਿੰਨੀ ਹੈ। ਔਰ ਇਹ ਸਾਰੇ ਜਿਹੜੇ ਹੰਗਰੀ, ਚੈਕੋਸਲੋਵਾਕੀਆ, ਪੋਲੈਂਡ, ਭਾਵੇਂ ਇਹਨਾਂ ਚੋਂ ਹੁਣ ਅਮਰੀਕਨ ਔਰਬਿਟ ਥੱਲੇ ਨੇ ਜ਼ਿਆਦਾ, ਲੇਕਿਨ ਭੁੱਖੇ ਨੰਗੇ ਸੋਵੀਅਤ ਯੂਨੀਅਨ ਨੇ ਵੀ ਜ਼ੁਲਮ ਕੀਤਾ, ਦੂਜੇ ਵੀ, ਔਰ ਬਹੁਤ ਗੁਰਬਤ ਵੀ ਆਮ ਲੋਕਾਂ 'ਚ। ਸੋ ਕੋਈ ਨਹੀਂ, ਇਸ ਬਾਰੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਕੁਛ ਨਾ ਕੁਛ ਜਿਹੜਾ ਬਿਹਾਈਂਡ ਦਾ ਕਰਟਨ ਇਹ ਆਪਣੀ ਦਾਮ ਦੀ ਖੇਡ ਵੀ ਖੇਡ ਰਹੇ ਹੋਣ। ਦੰਡ ਔਰ ਭੇਦ ਤਾਂ ਇੱਥੇ ਨਹੀਂ ਚੱਲ ਸਕਦਾ, ਦਾਮ ਹੀ ਹੈ ਕਿ ਦੱਸੋ ਜੀ ਕੀ ਕੀਮਤ ਲੈਂਦੇ ਹੋ, ਸਾਨੂੰ ਇਸ ਚੋਂ ਕੱਢੋ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਹੁਣ ਇਹ ਤਾਂ ਮੈਨੂੰ ਲੱਗਦਾ ਵੀ ਇਹ ਕਾਫੀ ਖਤਰਨਾਕ ਮੂਵ ਹੈ ਜਿਹੜਾ ਇਸ ਕਿਸਮ ਦੇ ਥੱਲੇ ਜਿਹੜਾ ਉਹ ਕੋਈ ਨਾ ਕੋਈ ਉਸ ਚੋਂ ਕੰਸੈਸ਼ਨ ਕੱਢਣ ਦਾ। ਔਰ ਜਿਹੜਾ ਅਦਰਵਾਈਜ਼ ਅਸੀਂ ਡਿਸਕਸ਼ਨ ਸੈਕੰਡ ਕਿਹਾ ਸੀ ਕਾਨੂੰਨੀ ਦਾਅ ਪੇਚ। ਹੁਣ ਕਾਨੂੰਨੀ ਦਾਅ ਪੇਚ ਜਿਹੜਾ ਉਹਨਾਂ ਦੇ ਕੌਂਸਲ ਵੱਲੋਂ ਨਿਖਿਲ ਗੁਪਤੇ ਦੇ ਲਿਖਿਆ ਗਿਆ ਕਿ ਜੀ ਸਾਨੂੰ ਜਿਹੜਾ ਹੋਰ ਪ੍ਰੋਵਾਈਡ ਕਰੋ, ਉਹਦੇ ਲਈ ਲਫ਼ਜ਼ ਉਹਨਾਂ ਨੇ ਜਿਹੜਾ ਇਹੀ ਕਿਹਾ ਕਿ ਜੀ ਸਿਰਫ ਉਹਨਾਂ ਨੇ ਅਮਰੀਕਨ ਏਜੰਟ, ਅੰਡਰ ਕਵਰ ਏਜੰਟ ਦੀ ਰਿਪੋਰਟ 'ਤੇ ਬੇਸ 'ਤੇ ਸਾਰਾ ਪਾਰਟ ਕਰ ਦਿੱਤਾ ਹੈ, ਔਰ ਸਾਡੇ ਕੋਲ ਡੀਟੇਲ ਨਹੀਂ ਹੈ ਸਾਨੂੰ ਇਹਨਾਂ ਚਾਰਜਿਸ ਦੇ ਵਿੱਚ ਹੋਰ ਕੀ ਹੈ। ਸੋ ਉਹਨੂੰ ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਨੇ ਕਾਊਂਟਰ ਕੀਤਾ ਵੀ ਅਸੀਂ ਇਸ ਤੋਂ ਬਿਯੋਂਡ ਕੋਈ ਜਾਣਕਾਰੀ ਨਹੀਂ ਦੇ ਸਕਦੇ। ਅੱਜ ਦੀ ਡੇਟ 'ਚ 10 ਜਨਵਰੀ ਦਾ ਜਿਵੇਂ ਮੈਂ ਕਿਹਾ ਵੀ ਇਹ ਡਿਸਟ੍ਰਿਕਟ ਜੱਜ ਨੇ ਜਿਹੜੇ ਵਿਕਟਰ ਮੈਰੀਅਰ ਉਹਨਾਂ ਨੂੰ ਐਡਰੈਸਡ ਹੈ, ਔਰ ਉਹਦੇ 'ਚ ਉਹਨਾਂ ਦੀ ਬਿਗਨਿੰਗ ਹੀ ਇਹ ਹੈ ਕਿ ਭਾਈ ਡੀਅਰ ਜੱਜ ਮੈਰੀਅਰ, the government respectfully submits this letter in opposition to defendant Nikhil Gupta's motion to compel discovery during the pendency of his extradition proceedings in the Czech Republic। ਇਹ ਡਿਸਕਵਰੀ ਲਫ਼ਜ਼ ਇਹਦੇ ਲਈ ਇਸਤੇਮਾਲ ਕੀਤਾ ਕਿ ਸਾਨੂੰ ਹੋਰ ਜਾਣਕਾਰੀ ਦਿਓ, ਨਿਖਿਲ ਗੁਪਤੇ ਵਾਲਿਆਂ ਦੇ ਅਟਰਨੀ ਨੇ ਕਿਹਾ। ਔਰ ਇਹਦੇ 'ਚ ਅਮਰੀਕਨ ਜਸਟਿਸ ਡਿਪਾਰਟਮੈਂਟ ਨੇ ਅਪੋਜ਼ ਕੀਤਾ। ਉਹਨਾਂ ਨੇ ਕਿਹਾ ਕਿ ਵੀ ਫੈਡਰਲ ਰੂਲ ਕ੍ਰਿਮੀਨਲ ਪ੍ਰੋਸੀਜਰ 16.1 the government is prepared to produce discovery promptly upon the defendant's appearance in this district and arraignment on this case. Before then, however, the defendant is not entitled to discovery and he identifies no good reason for the court to order it। ਉਹਨੇ ਕਿਹਾ ਜਦੋਂ ਇੱਥੇ ਆ ਗਿਆ ਅਰੇਂਜਮੈਂਟ ਉਹਦੀ ਇੱਥੇ ਹੋਈ ਅਸੀਂ ਉਹ ਦਿਆਂਗੇ, ਬਟ ਐਟ ਦਿਸ ਸਟੇਜ ਉਹਨਾਂ ਨੇ ਕਿਹਾ ਵੀ ਕੋਰਟ ਸਾਨੂੰ ਇਹ ਆਰਡਰ ਨਾ ਕਰੇ ਕਿਉਂਕਿ ਇਹ ਕੇਸ ਨੂੰ ਸਾਬੋਤਾਜ ਕਰ ਦੇਗਾ, ਔਰ ਇਸ ਦਾ ਨਹੀਂ। ਔਰ ਫਿਰ ਉਹਦੇ 'ਚ ਉਹਨਾਂ ਨੇ ਪੂਰੀ ਬੈਕਗਰਾਊਂਡ ਔਰ ਦੂਸਰਾ ਇਸ ਦੇ ਉੱਤੇ ਦਿੱਤਾ, ਉਹ 2-3 ਸਫ਼ੇ ਦਾ ਇਹ ਉਹਨਾਂ ਦੀ ਫਾਈਲਿੰਗ ਹੈ ਜਿਹੜੀ ਡਿਸਟ੍ਰਿਕਟ ਕੋਰਟ 'ਚ ਕੀਤੀ ਗਈ। ਸਾਡੇ ਬੇਟੇ ਨੇ ਕੈਲੀਫੋਰਨੀਆ ਤੋਂ ਜਿਹੜੇ ਪੰਥ ਪ੍ਰਸਤ ਬੇਟਾ ਉਹਨਾਂ ਨੇ ਇਸ ਸਾਰੀ ਇੰਡਾਈਟਮੈਂਟ ਦੇ ਚੋਂ 5-6 ਨੁਕਤੇ ਜਿਹੜੇ ਨੇ, ਕਿਉਂਕਿ ਜਦੋਂ ਅਸੀਂ ਡਿਸਕਸ ਕਰਦੇ ਹਾਂ ਬਹੁਤ ਵਾਰ ਵਕਤ ਦੀ ਵੀ ਕਿੱਲਤ ਹੁੰਦੀ ਹੈ,
ਤੇ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਉਹਨਾਂ ਨੇ ਜਵਾਬ ਦਾਇਰ ਕੀਤਾ ਹੈ ਕਿ ਭਾਈ ਅਸੀਂ ਡਿਸਕਵਰੀ ਨਹੀਂ ਦੇ ਸਕਦੇ, ਵੀ ਕਾਂਟ ਪ੍ਰੋਵਾਈਡ ਮੋਰ ਇਨਫੋਰਮੇਸ਼ਨ। ਔਰ ਇਹ ਉਹਦੀ ਬਿਗਨਿੰਗ ਹੈ। ਇਹਦੇ 'ਚ ਉਹਨਾਂ ਨੇ ਕਿਹਾ ਕਿ ਨਿਖਿਲ ਗੁਪਤਾ's charges, Nikhil Gupta is accused of being involved in a plan to hire someone to commit murder. This is a very serious crime in the United States. ਇਹ ਉਹਨਾਂ ਨੇ ਕੋਰਟ ਨੂੰ ਜਸਟਿਸ ਡਿਪਾਰਟਮੈਂਟ ਨੇ ਅਗੇਨ ਯਾਦ ਦਹਾਨੀ ਕਰਾਈ ਹੈ। Caught in the Czech Republic. Gupta was arrested in the Czech Republic because the US asked for it. US wants him to be brought back in the country to face the charges. ਉਹਨਾਂ ਨੇ ਕਿਹਾ ਜੀ ਸਾਡੇ ਕਹਿਣ ਤੇ ਹੀ ਉਹਨੂੰ ਉੱਥੇ ਰੋਕਿਆ, ਗ੍ਰਿਫਤਾਰ ਕੀਤਾ, ਔਰ ਉਹ ਜਦੋਂ ਤੱਕ ਇੱਥੇ ਨਹੀਂ ਆਉਂਦਾ ਅਸੀਂ ਫਰਦਰ ਕੋਈ ਡਿਸਕਵਰੀ ਜਾਂ ਕੋਈ ਜਾਣਕਾਰੀ ਨਹੀਂ ਦੇ ਸਕਦੇ। ਹੁਣ ਉਹਦੇ 'ਚ ਉਹਨਾਂ ਨੇ ਇਹ ਕਿਹਾ ਨਿਖਿਲ ਗੁਪਤਾ ਦੇ ਕਿ ਜੀ ਪਹਿਲੀ ਵਾਰ ਤਾਂ ਨਿਖਿਲ ਗੁਪਤੇ ਨੇ ਗੱਲਬਾਤ ਕਰ ਲਈ, ਕਿਉਂਕਿ ਜਦੋਂ ਫੈਡਰਲ ਏਜੰਟ ਉਹਨੂੰ ਮਿਲੇ ਨਿਖਿਲ ਗੁਪਤਾ ਨੂੰ ਚੁੱਕ ਕੇ ਵੈਨ 'ਚ ਉਹਨਾਂ ਨੇ ਸੁੱਟਿਆ। ਉਹਨਾਂ ਨੇ ਕਿਹਾ ਵੀ ਯੂ ਹੈਵ ਦਾ ਰਾਈਟ ਟੂ ਬੀ ਸਾਇਲੈਂਟ, ਨਹੀਂ ਪਰ ਉਹਨੇ ਗੱਲ ਕੀਤੀ। ਪਰ ਦੂਸਰੀ ਵਾਰੀ ਉਹਨੇ ਵਕੀਲ ਦੀ ਪ੍ਰੈਜ਼ੈਂਸ ਵੀ ਕਿਹਾ ਮੈਂ ਨਹੀਂ ਗੱਲ ਕਰਨਾ ਚਾਹੁੰਦਾ। ਉਹਨੂੰ ਉਹਨਾਂ ਨੇ ਕਿਹਾ ਟਾਕਿੰਗ ਟੂ ਦਾ ਪੁਲਿਸ। ਆਫਟਰ ਹਿਜ਼ ਅਰੈਸਟ ਗੁਪਤਾ ਟਾਕ ਟੂ US ਪੁਲਿਸ ਆਫਿਸਰਸ ਟਵਾਈਸ, 2 ਵਾਰ। ਫਸਟ ਟਾਈਮ ਹੀ ਐਗਰੀਡ ਟੂ ਟਾਕ ਵਿਦਾਊਟ ਏ ਲਾਇਰ, ਪਹਿਲੀ ਵਾਰ ਬਿਨਾਂ ਵਕੀਲ ਤੋਂ। Second time he didn't want to talk and had a lawyer from Czech Republic with him. ਅਸੀਂ ਉਸ ਲਾਇਰ ਦੇ ਇੰਟਰਵਿਊ ਦੀ ਵੀ ਗੱਲ ਕੀਤੀ ਸੀ ਜਿਹੜੀ ਉਹਨੇ BBC ਨੂੰ ਦਿੱਤਾ ਸੀ। Gupta's request for information discovery, ਇਹ ਜਿਹੜਾ ਜਿਸ ਨੁਕਤੇ ਤੇ ਹੁਣ US ਡਿਪਾਰਟਮੈਂਟ ਆਫ ਜਸਟਿਸ ਨੇ ਲਿਖਿਆ ਹੈ ਕੋਰਟ ਨੂੰ, ਉਹਨਾਂ ਨੇ ਕਿਹਾ ਕਿ ਗੁਪਤਾ wants to get more information, evidence and details, ਕਿ ਜੀ ਦੱਸੋ ਤੁਹਾਡੇ ਕੋਲ ਕੀ ਐਵੀਡੈਂਸ ਹੈ, ਕੀ ਡਿਟੇਲਸ ਨੇ ਅਬਾਊਟ ਹਿਜ਼ ਕੇਸ। ਹੀ ਸੇਜ਼ that US officials have been questioning him without his main lawyer from his criminal case and that his Czech lawyer doesn't have enough information about his case. ਉਹਨੇ ਇਹੀ ਰਿਕੁਐਸਟ ਕੀਤੀ ਹੈ ਜੀ ਮੇਰੇ ਵਕੀਲ ਨੂੰ ਪਤਾ ਹੀ ਨਹੀਂ ਹੈ ਔਰ ਸਾਨੂੰ ਹੋਰ ਜਾਣਕਾਰੀ ਦਿੱਤੀ ਜਾਏ। ਹੁਣ ਇਹ ਰਿਸਪੌਂਸ ਹੈ US ਗਵਰਨਮੈਂਟ ਦਾ। US government says Gupta should not get this extra information yet. ਇਸ ਤੋਂ ਬਿਯੋਂਡ ਹੋਰ ਕੋਈ ਅਸੀਂ ਜਾਣਕਾਰੀ ਨਹੀਂ ਦੇਣੀ। They believe he should first come to the US and be officially charged in court. They also disagree with Gupta's claim about being questioned without proper legal representation. ਉਹਨਾਂ ਨੇ ਕਿਹਾ ਵੀ ਝੂਠ ਬੋਲ ਰਿਹਾ, ਕੁਐਸਚਨਿੰਗ ਜਿਹੜੀ ਹੋਈ ਹੈ ਉਹਨਾਂ ਦੇ ਵਕੀਲ ਦੀ ਪ੍ਰੈਜ਼ੈਂਸ ਹੋਈ ਹੈ। ਲਾਸਟ ਨੁਕਤਾ ਲੀਗਲ ਰੂਲਸ ਐਂਡ ਪ੍ਰੋਸੀਜਰ ਕੀ ਹੈ। ਦਾ ਡਾਕੂਮੈਂਟ ਟਾਕਸ ਅਬਾਊਟ ਦਾ ਰੂਲਸ for when and how someone accused of a crime can get information about their case. ਇਹ 3 ਸਫ਼ੇ ਦੇ ਲੈਟਰ ਜਸਟਿਸ ਡਿਪਾਰਟਮੈਂਟ ਨੇ ਜੱਜ ਨੂੰ ਕਿਹਾ ਵੀ ਆਹ ਪ੍ਰੋਸੀਜਰ ਹੈ ਇਹਦਾ, ਇਹਨਾਂ ਦੇ ਥੱਲੇ ਮੋਰ ਇਨਫੋਰਮੇਸ਼ਨ ਕੋਈ ਮੰਗ ਸਕਦਾ ਹੈ। It explains that according to US law, Gupta is not supposed to get this information while he is still going through the extradition process in the Czech Republic. ਕਿ ਅਜੇ ਤਾਂ ਹੋਇਆ ਨਹੀਂ ਐਕਸਟ੍ਰਾਡਾਈਟ, ਉਹਦੇ 'ਚ ਉਹ ਨਹੀਂ ਮੰਗ ਸਕਦਾ। ਸੋ ਉਹਦੇ 'ਚ ਇਹਨਾਂ ਨੇ ਬਰੀਫ ਕਰਕੇ ਫਿਰ ਕਿਹਾ ਕਿ ਦਿਸ ਡਾਕੂਮੈਂਟ ਇਜ਼ ਅਬਾਊਟ US ਗਵਰਨਮੈਂਟ ਐਕਸਪਲੇਨਿੰਗ ਵਾਈ ਦੇ ਥਿੰਕ ਗੁਪਤਾ ਸ਼ੁੱਡ ਨਾਟ ਗੈਟ ਦ ਐਕਸਟਰਾ ਇਨਫੋਰਮੇਸ਼ਨ ਹੀ ਇਜ਼ ਆਸਕਿੰਗ ਫਾਰ ਅਬਾਊਟ ਹਿਜ਼ ਕੇਸ, ਐਟ ਲੀਸਟ ਨਾਟ ਅੰਟਿਲ ਹੀ ਇਜ਼ ਬ੍ਰੌਟ ਬੈਕ ਟੂ US ਐਂਡ ਫਾਰਮਲੀ ਚਾਰਜਡ ਇਨ ਕੋਰਟ। ਕਿਉਂਕਿ ਇਹ ਉਸੇ 'ਚ ਬਿਲਕੁਲ ਫਿੱਟ ਬਹਿੰਦਾ ਜਿਹੜਾ ਅਸੀਂ ਲਗਾਤਾਰਤਾ ਨਾਲ ਕਹਿੰਦੇ ਰਹੇ ਕਿ ਇੰਡੀਅਨ ਗਵਰਨਮੈਂਟ ਦਾ ਟੈਕਟਿਕ ਹੈ ਡਿਲੇ ਟੈਕਟਿਕ। ਹੁਣ ਜੇ ਇਹਨਾਂ ਨੂੰ ਹੋਰ ਇਨਫੋਰਮੇਸ਼ਨ ਉਹਦੇ 'ਤੇ ਕੋਈ ਕੁੰਡੀ ਖੜੀ ਕਰ ਦੇਣਗੇ, 6 ਮਹੀਨੇ ਉਹਦੇ 'ਤੇ ਲੱਗ ਜਾਣਗੇ, ਫਿਰ ਕੋਈ ਹੋਰ ਕਰ ਦੇਣਗੇ। ਸੋ ਅਮਰੀਕਨ ਬਿਲਕੁਲ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਨੇ ਕਿਹਾ ਜੱਜ ਨੂੰ ਉਹਨੂੰ ਲਿਆਓ ਅਮਰੀਕਨ ਸੋਇਲ 'ਤੇ, ਉਹਦੀ ਲੈਂਡ ਕਰਦੇ ਆ, ਜਦੋਂ ਪਹਿਲੀ ਉਹਦੀ ਹੋਏਗੀ ਪੇਸ਼ੀ ਮੋਰ ਇਨਫੋਰਮੇਸ਼ਨ ਹੋਏਗੀ, ਇਸ ਤੋਂ ਇਲਾਵਾ ਨਹੀਂ। ਸੋ ਇਸ ਵੇਲੇ ਨਿਖਿਲ ਗੁਪਤਾ ਜਿਹੜਾ ਹੈ ਉਹ ਇੱਕ ਪਾਸੇ ਤਾਂ ਪ੍ਰਾਈਜ਼ਡ ਜਿਹੜਾ ਕੈਚ ਹੈ ਜੇ ਅਮਰੀਕਾ ਦੇ ਐਂਗਲ ਤੋਂ ਜਾਂ ਸਿੱਖ ਐਂਗਲ ਤੋਂ ਕਹਿਣਾ ਹੋਏ, ਪਰ ਅਸੀਂ ਇਹ ਸਮਝਦੇ ਹਾਂ ਵੀ ਇਸ ਵੇਲੇ ਭਾਰਤ ਦੇ ਇਹ ਸਾਰੇ ਹੀ ਮਗਰਮੱਛ ਜਿਹੜੇ ਨੇ ਅੱਡ ਅੱਡ ਡਾਇਰੈਕਸ਼ਨਾਂ ਤੋਂ ਇਸ ਸਾਰੇ ਨੂੰ ਜਿਹੜਾ ਡਿਸਟਰੋਏ ਕਰਨਾ ਚਾਹੁੰਦੇ ਨੇ, ਉਹਨੂੰ ਵੀ ਲੀਗਲ ਪ੍ਰੋਸੈਸ ਨੂੰ ਵੀ ਔਰ ਪੋਲੀਟੀਕਲੀ ਵੀ ਜਿਹੜਾ ਚੈਕ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਨੂੰ ਰੈੱਡ ਕਾਰਪਟ ਵੈਲਕਮ ਦਿੱਤਾ ਹੈ, ਇਹ ਵੀ ਇਹ ਸਾਰੀ ਖੇਡ ਦਾ ਹਿੱਸਾ ਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।